ਸਾਡੀ ਧਰਤੀ ਦੀਆਂ ਔਰਤਾਂ ਏਡੀਆਂ ਏਡੀਆਂ ਬਹਾਦਰ ਰਹੀਆਂ ਨੇ ਕਿ ਉਹ ਬਾਕਾਇਦਾ ਜੰਗਾਂ ਦੇ ਵਿੱਚ ਜਾ ਕੇ ਤੇ ਠਾਠੇ ਮਾਰ ਕੇ ਲੱਕਾਂ ਨੂੰ ਪੂਰੇ ਕੱਪੜੇ ਬੰਨ੍ਹ ਕੇ ਤੇ ਮਰਦਾਂ ਦੇ ਨਾਲ ਸਾਮੀਆਂ ਹੋ ਕੇ ਲੜਦੀਆਂ ਰਹੀਆਂ। ਜੀਵਨ ਦੀ ਗੱਡ ਨੂੰ ਅੱਗੇ ਰੇੜਨ ਲਈ ਜਿਹੜੀ ਚੋਖੀ ਸੀਰ ਹੈ ਉਹ ਸਵਾਣੀ ਦੀ ਹੁੰਦੀ ਸੀ। ਵਾਹ 24 ਘੰਟੇ ਡਿਊਟੀ ਹੈ ਇਹਨਾਂ ਦੇ। ਕੰਮ ਬੀਬੀ ਦੇ ਤੇ ਜ਼ਨਾਨੀ ਦੇ ਜਾਂ ਨਾਰੀ ਦੇ ਤੇ ਘਰ ਦੇ ਚੋਂ ਮੁੱਕਦੇ ਹੀ ਨਹੀਂ। ਬੰਦਾ ਲੱਖ ਡੇਰੇਦਾਰ ਹੋਵੇ, ਅਗਰ ਉਹਦੀ ਬੀਬੀ ਜਿਹੜੀ ਆ, ਉਹਦੀ ਬੀਵੀ ਜਿਹੜੀ ਆ, ਉਹਦੀ ਸਵਾਣੀ ਆ, ਉਹਦੀ ਪਤਨੀ, ਉਹਦੀ ਤਰੀਮਤ, ਹਾਂਜੀ, ਉਹ ਸੁਗੜ ਸਿਆਣੀ ਨਹੀਂ, ਉਹਦੀ ਬਾਹਰ ਪਰੇ ਚ ਇੱਜ਼ਤ ਨਹੀਂ ਬਣ ਸਕਦੀ। ਤੇ ਉਹ ਐਡੀ ਸਿਦਕ ਵਾਲੀ ਸੀ, ਉਹਨੂੰ ਇਹ ਦਿਸਦਾ ਸੀ ਪਿਆ ਘਮਿਆਰਾਂ ਦੀ ਕੁੜੀ ਸੀ, ਭਈ ਹੱਥ 'ਚ ਫੜਿਆ ਹੀ ਪਤਾ ਲੱਗ ਗਿਆ ਭਈ ਇਹ ਕੱਚਾ ਹੈ। ਪਰ ਉਹਨੇ ਆਖਿਆ ਵੀ ਤੂੰ ਕੱਚਾ ਹੈ ਪਰ ਮੈਂ ਕੱਚੀ ਨਹੀਂ। ਕਿ ਪਹਿਲਾ ਤੀਰ ਜਿਹੜਾ ਆਪਣੇ ਭਰਾ ਦਾ ਜਦੋਂ ਉਹਨੇ ਮਾਰਿਆ, ਖਾਨ ਸ਼ਮੀਰ ਨੇ ਸਿੱਧਾ ਮਿਰਦੇ ਵੱਲ ਰੱਖ ਕੇ ਤੇ ਭੱਜ ਕੇ ਉਹ ਅੱਗੇ ਹੋਈ ਹੈ, ਉਹਨੇ ਆਪਣੇ ਸੀਨੇ 'ਚ ਖਾਧਾ। ਮਾਈ ਸ਼ੇਰਾਂ ਉਹਦਾ ਨਾਂ ਸੀ। ਅੱਛਾ। ਉਹ ਆਪਣੇ ਬਾਪ ਦੀ ਇੱਕੋ ਇੱਕ ਧੀ ਸੀ। ਜੀ ਜੀ। ਪਿੰਡੀ ਭੱਟੀਆਂ ਦੇ ਨਾਲ ਉਹਨਾਂ ਦਾ ਪਿੰਡ ਸੀ ਤੇ ਉਹਦੇ ਬਾਪ ਦੀ ਜ਼ਮੀਨ ਵਾਵਾ ਸੀ। ਬੇਲੇ ਨੇ ਸਾਬਤ ਕਰ ਦਿੱਤਾ ਵੀ ਜਿਹੜਾ ਉਹ ਵਿਚਾਰ ਸੀ ਨਾ ਕਿ ਅਕਲੋਂ ਹੀਣੀ ਹੁੰਦੀ ਹੈ ਸੁਆਣੀ, ਉਹ ਵਿਚਾਰ ਗਲਤ ਸਾਬਤ ਹੋ ਗਿਆ। ਕਿ ਮੀਆਂ ਬੀਵੀ ਦੋ ਜਿਹੜੇ ਨੇ ਇੱਕ ਗੱਡ ਦੇ ਪਹੀਏ ਨੇ, ਔਰ ਪਹੀਏ ਵੀ ਛਾਵੇਂ ਚੱਲਣਗੇ ਤੇ ਗੱਡ ਸਹੀ ਚੱਲੇ। ਵਾਹ ਵਾਹ। ਹਾਂਜੀ। ਔਰ ਔਰਤ ਦਾ ਦੇਖੋ ਜੀ ਕਿੰਨਾ ਵੱਡਾ ਸਾਡੇ ਇਸ ਦੇਸ਼ ਪੰਜਾਬ ਦੇ ਵਿੱਚ ਔਰਤ ਦੇ ਲਈ ਇੱਕ ਟਾਈਟਲ ਹੈ। ਹਾਂਜੀ। ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਜਿੰਨੀ ਔਰਤ ਕ੍ਰੀਏਟਿਵ ਪਾਵਰ ਹੈ, ਤਖਲੀਕੀ ਤਾਕਤ ਹੈ, ਰੱਬ ਵਾਲਾ ਕੰਮ ਕਰਦੀ ਹੈ। ਹਾਂਜੀ। ਰੱਬ ਵੀ ਬੰਦੇ ਦੁਨੀਆ ਤੇ ਲਿਆਉਂਦਾ, ਇਹਦੇ ਥਰੂ ਆਉਂਦਾ ਹੈ। ਹਾਂਜੀ। ਦੋਵੇਂ ਹੀ ਭੈਣਾਂ ਘੋੜੀ ਤੇ ਹੁੰਦੀਆਂ ਨੇ ਔਰ ਇਹਨਾਂ ਸ਼ਰੀਕਾਂ ਦੇ ਕਈ ਬੰਦੇ ਹੁਣ ਤੱਕ ਮਾਰ ਛੜੇ ਨੇ। ਹਾਂਜੀ। ਔਰ ਉਹਨਾਂ ਨੂੰ ਪਿੰਡੋਂ ਭਜਾਇਆ ਹੋਇਆ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਵਾਹ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਤੁਹਾਨੂੰ ਤੇ ਪਤਾ ਹੈ ਕਿ ਅਸੀਂ ਨੌਲੇਜ ਆਪਣੇ ਦੇ ਵਿੱਚ ਇਜ਼ਾਫਾ ਕਰਨ ਦੇ ਵਾਸਤੇ ਸਾਡੇ ਦੇਸ਼ ਪੰਜਾਬ ਦੇ ਮਹਾਨ ਲਖਾਰੀ ਨੇ, ਮਾਂ ਬੋਲੀ ਦੇ ਸੇਵਕ ਬਾਬਾ ਜੀ ਅਹਿਸਾਨੁੱਲਾ ਬਾਜਵਾ, ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਆਪਣੇ ਮਨ ਅੰਦਰ ਪੁੰਗਰਨ ਵਾਲੇ ਸਵਾਲਾਤ ਬਾਰੇ ਆ ਕੇ ਉਹਨਾਂ ਤੋਂ ਜਵਾਬਾਤ ਲੈਂਦੇ ਹਾਂ ਤੇ ਤੁਹਾਨੂੰ ਤੇ ਆਪਣੇ ਆਪ ਨੂੰ ਵੀ ਇਲਮੋ ਅਦਬ, ਪੰਜਾਬੀ ਅਦਬ ਦੇ ਹਵਾਲੇ ਨਾਲ ਸੈਰਾਬ ਕਰਨੇ ਆ। ਅੱਜ ਫੇਰ ਤੁਹਾਨੂੰ ਨਾਲ ਲੈ ਕੇ ਤੇ ਬਾਬਾ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆ। ਅੱਜ ਗੱਲ ਤੇ ਪੰਜਾਬ ਦੀ ਤੇ ਪੰਜਾਬੀਆਂ ਦੀ ਹੀ ਕਰਨੀ ਹੈ। ਪਰ ਅੱਜ ਸਾਡੀ ਇੱਕ ਭੈਣ ਜਿਹੜੀਆਂ ਕਿ ਇੰਡੀਆ ਦੇ ਵਿੱਚ ਰਹਿੰਦੀਆਂ ਨੇ ਤੇ ਉਹਨਾਂ ਦਾ ਨਾਂ ਹੈ ਗੋਪਿੰਦਰ ਕੌਰ ਖੁਰਾਣਾ। ਖੁਰਾਣਾ ਉਹਨਾਂ ਦੀ ਜ਼ਾਤ ਹੈ। ਹਾਂਜੀ। ਉਹਨਾਂ ਸਾਨੂੰ WhatsApp ਰਾਹੀਂ ਪੁੱਛਿਆ ਭਈ ਬਾਬਾ ਜੀ ਅਹਿਸਾਨੁੱਲਾ ਬਾਜਵਾ ਸਾਹਿਬ ਦੀਆਂ ਗੱਲਾਂ ਸੁਣ ਕੇ ਆਪਣੇ ਪੰਜਾਬੀ ਹੋਣ ਦੇ ਉੱਤੇ ਸਾਨੂੰ ਫਖਰ ਹੋਣ ਲੱਗ ਪੈਂਦਾ ਹੈ। ਪਰ ਇੱਕ ਬਾਬਾ ਜੀ ਦੇ ਨਾਲ ਸਾਡਾ ਗਿਲਾ ਹੈ ਭਈ ਬਾਬਾ ਜੀ ਦੇਸ਼ ਪੰਜਾਬ ਦੇ ਸੂਰਮੇ ਜਿੰਨੇ ਨੇ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣਾਉਂਦੇ ਨੇ। ਦੇਸ਼ ਪੰਜਾਬ ਨੂੰ ਵਰਿਆਮਾਂ ਦਾ ਤੇ ਰਾਠਾਂ ਦਾ ਦੇਸ਼ ਵੀ ਆਖਦੇ ਨੇ। ਤੇ ਦੇਸ਼ ਪੰਜਾਬ ਦੀ ਜਿਹੜੀ ਸਵਾਣੀ ਹੈ, ਦੇਸ਼ ਪੰਜਾਬ ਦੀਆਂ ਔਰਤਾਂ, ਦੇਸ਼ ਪੰਜਾਬ ਦੀਆਂ ਮੁਟਿਆਰਾਂ, ਉਹਨਾਂ ਬਾਰੇ ਗੱਲ ਕਥਾ ਕਦੀ ਨਹੀਂ ਸਾਨੂੰ ਸੁਣਾਉਂਦੇ। ਗੱਲ ਤੇ ਬੜੀ ਸੋਹਣੀ ਹੈ ਕਿ ਸਾਡੇ ਦੇਸ਼ ਦੀਆਂ ਅੱਧ ਤੋਂ ਜ਼ਿਆਦਾ ਵਾਸੀ ਸਾਡੀਆਂ ਖਵਾਤੀਨ ਨੇ, ਸਾਡੀਆਂ ਔਰਤਾਂ ਨੇ। ਤੇ ਪਿਆਰਿਓ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਅੱਜ ਅਸੀਂ ਬਾਬਾ ਜੀ ਤੋਂ ਇਹੋ ਹੀ ਗੱਲਾਂ ਪੁੱਛਾਂਗੇ ਤੇ ਇਹੋ ਹੀ ਉਹਨਾਂ ਦੀ ਖਿਦਮਤ ਵਿੱਚ ਅਰਜ਼ ਕਰਾਂਗੇ
ਕਿ ਸਾਡੇ ਦੇਸ਼ ਪੰਜਾਬ ਦੇ ਪਿਛੋਕੜ ਤੋਂ ਲੈ ਕੇ ਸਾਡੇ ਦੇਸ਼ ਪੰਜਾਬ ਦੀਆਂ ਨਾਮਵਰ ਜਿਹੜੀਆਂ ਖਵਾਤੀਨ ਹੋਈਆਂ ਨੇ, ਮਸ਼ਾਹੀਰ ਦੇ ਵਿੱਚ ਜਿਨ੍ਹਾਂ ਦਾ ਸ਼ੁਮਾਰ ਹੈ, ਉਹਨਾਂ ਬਾਰੇ ਵੀ ਸਾਨੂੰ ਗੱਲਬਾਤ ਸੁਣਾਉਣ। ਕਿਉਂਕਿ ਜੇ ਸਾਡੇ ਦੇਸ਼ ਪੰਜਾਬ ਦੇ ਮਰਦ ਆਪਣੇ ਕੰਮਾਂ ਕਾਜਾਂ, ਆਪਣੇ ਕਾਰ ਹਾਏ ਨੁਮਾਇਆਂ ਦੇ ਹਵਾਲੇ ਦੇ ਨਾਲ ਸੂਰਮੇ ਨੇ, ਤੇ ਸਾਡੀਆਂ ਔਰਤਾਂ ਵੀ ਜਿਨ੍ਹਾਂ ਬੜੇ ਬੜੇ ਵਧੀਆ ਕਾਰਨਾਮੇ ਸਰ ਅੰਜਾਮ ਦਿੱਤੇ ਨੇ, ਉਹ ਵੀ ਤੇ ਸਾਡੇ ਦੇਸ਼ ਪੰਜਾਬ ਦੀਆਂ ਬੜੀਆਂ ਨਾਮਵਰ ਤੇ ਅਜ਼ੀਮ ਔਰਤਾਂ ਨੇ। ਅਸੀਂ ਉਹਨਾਂ ਨੂੰ ਬਾਬਾ ਜੀ ਦੇ ਬਕੌਲ ਦੇਸ਼ ਪੰਜਾਬ ਦੀਆਂ ਸ਼ੀਣੀਆਂ ਆਖ ਸਕਨੇ ਆ। ਆਓ ਗੱਲਬਾਤ ਦਾ ਆਗਾਜ਼ ਬਾਬਾ ਜੀ ਤੋਂ ਕਰਨੇ ਆ। अस्सलाम वालेकुम जी जनाब। वालेकुम सलाम जी वेद साहब की हाल चाल अल्लाह पाक ਦਾ ਇਹਸਾਨ ਹੈ। ਅੱਛਾ ਮੇਰੇ ਹਜ਼ੂਰ ਗੁਜ਼ਾਰਿਸ਼ ਇਹ ਵੇ, ਅੱਗੇ ਜਿਵੇਂ ਮੈਂ ਦੱਸਿਆ ਤੁਹਾਡੀ ਖਿਦਮਤ ਵਿੱਚ ਵੀ ਅਰਜ਼ ਕੀਤਾ, ਆਪਣੇ ਵਿਊਅਰਸ ਨੂੰ ਵੀ ਦੱਸਿਆ, ਗੋਪਿੰਦਰ ਕੌਰ ਖੁਰਾਣਾ ਜੀ ਜੀ ਇੰਡੀਆ ਤੋਂ ਸਾਡਾ ਬੜੇ ਚਾਅ ਨਾਲ ਪ੍ਰੋਗਰਾਮ ਵੇਂਦੀਆਂ ਨੇ। ਸਾਡੀ ਜੀ ਉਹਨਾਂ ਨੂੰ ਬੜੀਆਂ ਚੰਗੀਆਂ ਸਾਡੀ ਭੈਣ ਨੇ, ਸਿੱਖ ਬਰਾਦਰੀ ਤੋਂ ਤਲਕ ਹੈ। ਜੀ 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 ਤੁਹਾਡੇ ਗੱਲਾਂ ਬਾਰੇ ਉਹ ਆਂਦੀਆਂ ਨੇ ਕੋਈ ਬੜੀ ਜਾਣਕਾਰੀ ਮਿਲਦੀ ਹੈ। ਬਾਬਾ ਜੀ ਨੂੰ ਮਾਸ਼ਾਅੱਲਾ ਬੜਾ ਹੀ ਨੌਲੇਜ ਹੈ ਦੇਸ਼ ਪੰਜਾਬ ਦੀਆਂ ਬੁਨਿਆਦੀ ਗੱਲਾਂ ਬਾਰੇ। ਰਾਠਾਚਾਰੀ ਦੀ ਰਸਮ ਦਾ ਜਿਹੜਾ ਤੁਸੀਂ ਦੱਸਿਆ, ਉਹ ਉਹਨਾਂ ਬੜੀ ਸਲਾਹਣਾ ਕੀਤੀ। ਹਜ਼ੂਰ ਉਹਨਾਂ ਦਾ ਇਹ ਆਖਣਾ ਹੈ ਭਈ ਦੇਸ਼ ਪੰਜਾਬ ਦੀ ਸਿਰਫ ਹੁਕਮਰਾਨ ਸਾਡੀ ਮੌਜੂਦਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਹੀ ਨਹੀਂ, ਉਹ ਫਰਮਾਉਂਦੀਆਂ ਨੇ ਕਿ ਰਾਜਾ ਪੋਰਸ ਦੀ ਬੇਟੀ ਰਾਣੀ ਮੰਗਲਾ, ਉਹਨੇ ਵੀ ਦੇਸ਼ ਪੰਜਾਬ ਦੇ ਵਿੱਚ ਹੁਕਮਰਾਨੀ ਕੀਤੀ। ਇਹ ਕਬਲ ਮਸੀਹ ਦੀਆਂ ਗੱਲਾਂ ਨੇ। 250-300 ਸਾਲ ਪਹਿਲੇ ਸਿਕੰਦਰ ਆਜ਼ਮ ਜਦੋਂ ਹਮਲਾਵਰ ਹੋਇਆ, ਰਾਜਾ ਪੋਰਸ ਦੀ ਲੜਾਈ ਹੋਈ, ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਵੀ ਉਦੋਂ ਕਬਲ ਮਸੀਹ 250-300 ਸਾਲ ਕਬਲ ਮਸੀਹ ਦੇ ਵਿੱਚ ਰਾਣੀ ਮੰਗਲਾ ਦੇਸ਼ ਪੰਜਾਬ ਦੀ ਹੁਕਮਰਾਨ ਹੋਈ। ਉਸ ਤੋਂ ਬਾਅਦ ਉਹ ਫਰਮਾਂਦੀਆਂ ਨੇ ਕਿ ਗੱਖੜ ਕਬੀਲੇ ਦਾ ਇੱਕ ਸਰਦਾਰ 1008 ਤੋਂ ਲੈ ਕੇ ਤੇ 1765 ਤੱਕ ਗੱਖੜ ਕਬੀਲੇ ਦੀ ਹੁਕਮਰਾਨੀ ਰਹੀ। ਕਿਆਨੀ ਜਾਂ ਮੁਖਤਲਿਫ ਜਿਹੜੇ ਰਾਜੇ ਰਹੇ। ਖੋਖਰ ਹੀ ਇਹਦਾ ਨਾਂ ਹੈ, ਅਸਲ ਜੋ ਗੱਖੜ ਐਵੇਂ ਹੀ ਹੈ ਜੀ ਵਾਹ। ਅੱਛਾ ਅੱਛਾ ਉਹ ਗੱਖੜ ਜਿਹੜਾ ਇਹ ਖੋਖਰ ਦਾ ਵਿਗੜਿਆ ਹੋਇਆ ਤਲਫਜ਼ ਹੈ। ਅੱਛਾ, ਔਰ ਇਹਦੇ ਤੇ ਮੈਂ ਵੀਡੀਓ ਵੀ ਕੀਤੀ ਹੈ। ਮੇਰਾ ਚੈਲੰਜ ਹੈ ਕਿ ਗੱਖੜ ਕਬੀਲਾ ਕੋਈ ਵੱਖਰਾ ਕਬੀਲਾ ਨਹੀਂ। ਅੱਛਾ, ਇਹਨੂੰ ਯੂਨਾਨੀਆਂ ਨੇ ਖਰਖਰ ਲਿਖਿਆ ਤੇ ਫਿਰ ਉਹਨਾਂ ਨੇ ਕੁਝ ਯੂਨਾਨੀਆਂ ਗਰਖਰ ਲਿਖਿਆ ਤੇ ਗਰਖਰ ਤੋਂ ਵਿਗੜ ਕੇ ਗੱਖੜ ਬਣ ਗਿਆ। ਠੀਕ, ਅਸਲ ਚ ਖੋਖਰ ਕਬੀਲਾ, ਇਹ ਖੋਖਰ ਕਬੀਲਾ ਜੀ। ਵਾਹ। ਉਹ ਇਹ ਫਰਮਾਂਦੀਆਂ ਨੇ ਸਾਡੀ ਭੈਣ ਗੋਪਿੰਦਰ ਕੌਰ ਖੁਰਾਣਾ ਕਿ ਇਸ ਬਰਾਦਰੀ ਦੀ ਵੀ ਇੱਕ ਔਰਤ ਜਿਹੜੀ ਹੈ, ਉਹਦਾ ਨਾਂ ਰਾਣੀ ਮੰਗੋ ਸੀ। ਉਹ ਵੀ ਹੁਕਮਰਾਨ ਰਹੀ, ਮੁਖਿਆਲਾ ਰਿਆਸਤ ਦੇ ਰਾਜੇ ਸਨ, ਅਬਾਸ ਜੰਜੂਆ ਖਾਨਦਾਨ ਦੇ, ਜੀ ਜੀ ਜਿਨ੍ਹਾਂ ਦੀ ਉਹ ਧੀ ਸੀ। ਹਾਂਜੀ ਹਾਂਜੀ ਤੇ ਉਹ ਇੱਥੇ ਉਹਦਾ ਖਾਵਨ ਦਾ ਨਾਂ ਲਿਖਦੀਆਂ ਨੇ ਵੀ ਰਾਜਾ ਅਲਾਦਾਦ ਸੀ। ਉਹਦੀ ਉਹ ਬੇਗਮ ਸਾਹਿਬਾ ਸਨ। ਇੱਕ ਜੰਗ ਦੇ ਵਿੱਚ ਬਹੁਤ ਸਾਰੇ ਲੋਕ ਕਤਲੇਆਮ ਹੋਇਆ ਤੇ ਉਹ ਰਾਜੇ ਨੇ ਉਹ ਵੇਖ ਕੇ ਨਾ ਇੰਨੀ ਖੂਨ ਰੇਜ਼ੀ ਤੇ ਉਹਨੇ ਰਾਜ ਪਾਟ ਹੀ ਛੱਡ ਦਿੱਤਾ। ਆਪਣਾ ਪੁੱਤਰ ਉਹਦਾ ਨਿੱਕਾ ਸੀ, ਉਹਨੇ ਬੇਗਮ ਨੂੰ ਆਖਿਆ ਕਿ ਤੂੰ ਹੁਕਮਰਾਨੀ ਕਰ। ਉਸ ਔਰਤ ਦੀ ਤੇ ਉਸ ਰਾਜੇ ਦੀ ਇੱਕ ਬੇਟੀ ਔਰੰਗਜ਼ੇਬ ਬਾਦਸ਼ਾਹ ਜਿਹੜਾ ਸੀ, ਉਹਦੇ ਪੁੱਤਰ ਅਕਬਰ ਸਾਨੀ ਦੇ ਨਾਲ ਵੀ ਵਿਆਹੀ ਗਈ। ਯਾਨੀ ਇਸ ਪੱਧਰ ਦਾ ਉਹ ਖਾਨਦਾਨ ਸੀ। ਉਹ ਵੀ ਰਾਜ ਕਰਦੀ ਰਹੀ। ਉਸ ਤੋਂ ਬਾਅਦ ਫਿਰ ਰਾਣੀ ਜਿੰਦ ਕੌਰ ਜਿਹੜੀ ਸੀ, ਰਾਣੀ ਜਿੰਦ ਕੌਰ ਤੇ ਬੜਾ ਨਾਂ ਸੀ ਕਿ ਬੜਾ ਰਾਜ ਉਸ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਵਰੇ ਸੀ। ਹਾਂਜੀ ਹਾਂਜੀ ਤੇ ਇਹਦੀ ਉਮਰ 18 ਸਾਲ ਹਾਂਜੀ, ਬਿਲਕੁਲ ਟੀਨੇਜਰ ਸੀ, ਬਿਲਕੁਲ ਲਵੀ ਉਮਰ ਦੀ, ਲਵੀ ਉਮਰ ਦੀ। ਔਰ ਇਹ ਰਾਜਾ ਰਣਜੀਤ ਸਿੰਘ ਜਿਹੜੇ ਸਨ, ਉਹਨਾਂ ਦੀ ਇਹ 20ਵੀਂ ਬੀਵੀ ਸੀ। ਉਹ ਤੇ ਖੈਰ 19 ਔਰਤਾਂ ਉਹਦੀਆਂ ਪਹਿਲੇ ਸਨ ਬੀਵੀਆਂ। ਬਾਦਸ਼ਾਹ ਸਾਰੇ ਹੀ ਖੁਦ ਕਫੀਲ ਹੁੰਦੇ ਨੇ ਇਸ ਕੰਮ ਜੀ ਲੇਕਿਨ ਇਸ ਔਰਤ ਦਾ ਤੁਸੀਂ ਦੇਖੋ ਕਿ 1935 ਚ ਇਹਦੇ ਨਾਲ ਵਿਆਹ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ, ਔਰ 1938 ਚ ਯਾਨੀ 3 ਵਰੇ ਬਾਅਦ ਮਹਾਰਾਜਾ ਰਣਜੀਤ ਸਿੰਘ ਫੌਤ ਹੋ ਗਿਆ। ਫੌਤ ਹੋ ਗਿਆ ਤੇ ਵਿਚਾਰੀ ਵਕਤ ਚੱਲਣ ਲਈ ਇਹਦਾ ਇੱਕ ਪੁੱਤਰ ਹਾਂਜੀ ਫੌਤ 1938 ਚ ਹੋਏ ਨੇ ਮਹਾਰਾਜਾ ਰਣਜੀਤ ਸਿੰਘ, ਤੇ 1937 ਚ
ਦਲੀਪ ਸਿੰਘ ਇੱਕੋ ਬੱਚਾ ਪੈਦਾ ਹੋਇਆ, ਹਾਂਜੀ ਜਿਹੜਾ ਕਿ 5 ਕੁ ਵਰਿਆਂ ਦਾ ਸੀ। ਜੀ ਤੇ ਫਿਰ ਰਾਣੀ ਜਿੰਦ ਕੌਰ, ਜਿਨ੍ਹਾਂ ਨੂੰ ਰਾਣੀ ਜਿੰਦਾ ਵੀ ਅਸੀਂ ਪੰਜਾਬੀ ਚ ਆਖਦੇ, ਉਹਨਾਂ ਫਿਰ ਪੰਜਾਬ ਦੀ ਹੁਕਮਰਾਨੀ ਸੰਭਾਲੀ। ਔਰ ਫਕੀਰ ਅਜ਼ੀਜ਼ੁদ্ਦੀਨ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਸਨ, ਫਕੀਰ ਸੈਯਦ ਅਜ਼ੀਜ਼ੁদ্ਦੀਨ, ਉਹ ਆਪਣੀ ਕਿਤਾਬ ਵਿੱਚ ਲਿਖਦੇ ਨੇ, ਦੋ ਭਰਾ ਸਨ, ਨੂਰੁদ্ਦੀਨ ਤੇ ਅਜ਼ੀਜ਼ੁদ্ਦੀਨ। ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਮਹਾਰਾਣੀ ਜਿੰਦ ਕੌਰ ਜਿਹੜੀ ਸੀ, ਉਹਨੇ ਆਪਣੀ ਸਲਤਨਤ ਦੇ ਦੌਰਾਨ ਇਹ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਨਾਲ ਜੰਗ ਕੀਤਿਆਂ ਬਗੈਰ ਸਾਡੇ ਜਿਹੜੇ ਲੋਕਲ ਮੁਕਾਮੀ ਵਸਨੀਕ ਨੇ, ਇਹ ਯਕਜਾ ਨਹੀਂ ਹੋ ਸਕਦੇ, ਇਕੱਠੇ ਨਹੀਂ ਹੋ ਸਕਦੇ, ਪਾਟੇ ਨੇ ਆਪਸ ਦੇ ਵਿੱਚ। ਔਰ ਉਹਨੇ ਸਰ ਐਸੀਆਂ ਜੰਗਾਂ ਕੀਤੀਆਂ ਖਤੂਨ ਹੋ ਕੇ ਕਿ ਜਿੰਦ ਬੜੀ ਬਹਾਦਰ ਔਰਤ ਸੀ ਜੀ, ਔਲਖ ਜੱਟ ਕਬੀਲੇ ਦੀ ਉਹ ਹੈ ਸੀ। ਵਾਹ ਵਾਹ। ਔਰ ਉਸ ਔਰਤ ਦੀ ਹੁਕਮਰਾਨੀ ਦੇ ਵਿੱਚ, ਉਹਦੀ ਜ਼ੇਰੇ ਕਮਾਨ ਪੰਜਾਬੀਆਂ ਦੀ ਫੌਜ ਦੇ ਵਿੱਚ ਐਸੇ ਸੂਰਮੇ ਸਨ ਕਿ ਜਿਨ੍ਹਾਂ ਨੇ ਜਰਨੈਲਾਂ ਦੀ ਸਤਹ ਤੱਕ ਅੰਗਰੇਜ਼ ਫੌਜ ਦੇ ਬੰਦੇ ਮਾਰੇ, ਕਈ ਜਰਨਲ, ਬ੍ਰਿਗੇਡੀਅਰ, ਵੱਡੇ ਅਫਸਰ ਕਤਲ ਹੋਏ। ਉਹਨਾਂ ਐਸਾ ਮਤਲਬ ਦਿਫਾ ਕੀਤਾ ਆਪਣੀ। ਹਾਂਜੀ ਔਰਤ ਦਾ ਬਹੁਤ ਜ਼ਿਆਦਾ ਸੀਰ ਸਾਂਝ ਹੈ ਜੀਵਨ ਦੇ ਵਿੱਚ। ਬਾਜਵਾ ਸਾਹਿਬ, ਗੁਪਿੰਦਰ ਕੌਰ ਖੁਰਾਨਾ ਜਿਹੜੀਆਂ ਨੇ, ਉਹਨਾਂ ਦਾ ਇਹ ਆਖਣਾ ਹੈ, ਇਹ ਜਿਹੜੀਆਂ 2-4 ਉਹਨਾਂ ਨੇ ਸੁਣਾਈਆਂ ਨੇ ਗੱਲਾਂ, ਉਹਨਾਂ ਆਖਿਆ ਕਿ ਪੰਜਾਬ ਜਿਹੜਾ ਹੈ ਪਾਕਿਸਤਾਨੀ ਪੰਜਾਬ ਤੁਹਾਡਾ, ਕਿਉਂਕਿ ਇੰਡੀਅਨ ਪੰਜਾਬ ਵਿੱਚ ਤੇ ਪਹਿਲੇ ਵੀ ਸਾਰਾ ਇੱਕੋ ਹੀ ਹੈ, ਪੰਜਾਬ ਹੀ ਹੈ। ਉਹਨੂੰ ਇਹ ਕਹਿਣਾ ਪਈ ਇੰਡੀਅਨ ਪੰਜਾਬ ਤੇ ਪਾਕਿਸਤਾਨੀ, ਇਹ ਵੀ ਮੈਂ ਸਮਝਣਾ ਉਹਦੇ ਨਾਲ ਜ਼ਿਆਦਤੀ ਹੈ। ਪੰਜਾਬ ਹੀ ਉਹ ਜਿੱਥੇ ਵੀ ਹੈ, ਉਹ ਇਸ ਤਰ੍ਹਾਂ ਹੀ ਹੈ। ਲੇਕਿਨ ਸਰ, ਇੰਡੀਅਨ ਪੰਜਾਬ ਵਿੱਚ ਮੈਂ ਅਰਜ਼ ਕਰ ਰਿਹਾ ਸਾਂ ਕਿ ਇੱਕ ਵਜ਼ੀਰ ਆਲਾ ਪਹਿਲੇ ਰਹਿ ਚੁੱਕੀਆਂ ਨੇ, ਮਰੀਮ ਨਵਾਜ਼ ਤੋਂ ਪਹਿਲੇ, ਸਾਡੀ ਹੁਣ ਨੇ ਬਣੀ ਹੈ ਮਰੀਮ ਨਵਾਜ਼। ਉਹ ਆਖਦੀਆਂ ਨੇ ਕਿ ਪੰਜਾਬ ਦੀਆਂ ਹੁਕਮਰਾਨ ਬੜੀਆਂ ਔਰਤਾਂ ਵੀ ਹੋਈਆਂ, ਜੰਗਜੂ, ਬੜੀਆਂ ਬਹਾਦਰ, ਆਪਣੀ ਧਰਤੀ ਦੇ ਵਾਸਤੇ, ਆਪਣੇ ਆਵਾਮ, ਆਪਣੀ ਰਿਆਇਆ ਦੇ ਵਾਸਤੇ ਕੱਟ ਮਰਨ ਵਾਲੀਆਂ। ਤੇ ਉਹਨਾਂ ਦਾ ਇਹ ਉਲਾਮਾ ਹੈ ਕਿ ਤੁਸੀਂ ਔਰਤਾਂ ਦੀ ਸੁਰਮਗਤੀ ਦੇ ਉੱਤੇ ਕਿਉਂ ਨਹੀਂ ਗੱਲ ਕਰਦੇ, ਔਰਤਾਂ ਦੀ ਬਾਰੇ ਕਿਉਂ ਨਹੀਂ ਤੁਸੀਂ ਸਾਨੂੰ ਕੁਝ ਸੁਣਾਉਂਦੇ। ਅੱਜ ਇਹ ਤੁਹਾਡਾ ਤਰਲਾ ਤੁਹਾਡੇ ਅੱਗੇ ਇਹ ਕਰਨਾ ਹੈ ਵੀ ਤੁਸੀਂ ਅੱਜ ਦੇਸ਼ ਪੰਜਾਬ ਦੀਆਂ ਖਵਾਤੀਨ ਬਾਰੇ ਸਾਨੂੰ ਕੁਝ ਦੱਸੋ। ਜਦੋਂ ਅਸੀਂ ਵੇਖਦੇ ਹਾਂ ਨਾ ਕਿ ਬੜਾ ਅਜੀਬ ਜਿਹਾ ਲੱਗਦਾ ਜੀ, ਔਰਤ ਡਰ ਗਈ ਜੀ, ਔਰਤ ਕੋਲ ਚੂਹੇ ਕੋ ਵੀ ਡਰ ਗਈ, ਚਿੜੀ ਕੋ ਵੀ ਡਰ ਗਈ ਜੀ। ਸਾਡੀ ਧਰਤੀ ਦੀਆਂ ਔਰਤਾਂ ਏਡੀਆਂ ਬਹਾਦਰ ਰਹੀਆਂ ਨੇ ਕਿ ਉਹ ਬਾਕਾਇਦਾ ਜੰਗਾਂ ਦੇ ਵਿੱਚ ਜਾ ਕੇ ਤੇ ਠਾਠੇ ਮਾਰ ਕੇ, ਲੱਕਾਂ ਨੂੰ ਪੂਰੇ ਕੱਪੜੇ ਬੰਨ੍ਹ ਕੇ ਤੇ ਮਰਦਾਂ ਦੇ ਨਾਲ ਸਾਮੀਆਂ ਹੋ ਕੇ ਲੜਦੀਆਂ ਰਹੀਆਂ। ਵਾਹ ਵਾਹ। ਔਰ ਜਿਹੜਾ ਖੌਫ ਸੀ ਜਾਂ ਡਰ ਸੀ, ਉਹਨਾਂ ਦੀ ਚੰਮੀ ਦੇ ਵਿੱਚ ਹੈ ਨਹੀਂ ਸੀ। ਜੇ ਕਲਾਸੀਕਲ ਪੰਜਾਬ ਨੂੰ ਅਸੀਂ ਵੇਖੀਏ ਤੇ ਔਰਤ ਜਿੰਨਾ ਕੁ ਸਵਾਣੀ, ਜਿੰਨਾ ਕੁ ਕੰਮ ਕਰਦੀ ਹੈ, ਮੈਂ ਸਮਝਦਾ ਬੰਦਿਆਂ ਨਾਲੋਂ ਚੋਖਾ, ਮਰਦਾਂ ਨਾਲੋਂ ਚੋਖਾ, ਜਿਹੜਾ ਜੀਵਨ ਦੀ ਗੱਡ ਨੂੰ ਅੱਗੇ ਰੇੜਨ ਲਈ ਜਿਹੜੀ ਚੋਖੀ ਸੀਰ ਹੈ, ਉਹ ਸਵਾਣੀ ਦੀ ਹੁੰਦੀ ਸੀ। ਵੇਖੋ ਨਾ, ਸਰਗੀ ਉੱਠਣਾ, ਚੱਕੀ ਝੋਣੀ, ਵਾਰਿਸ ਸ਼ਾਹ ਵੀ ਲਿਖਿਆ ਕਿ ਘਰ ਬਾਹਰ ਨਾ ਚੱਕੀਆਂ ਝੋਤੀਆਂ ਨਹੀਂ, ਜਿੰਨਾ ਤਾਵਣਾ ਗੁੰਨ ਪਕਾਣੀਆਂ ਨਹੀਂ। ਉਹਨਾਂ ਚੱਕੀ ਝੋਣੀ, ਸਰਗੀ ਵੇਲੇ ਉੱਠਣਾ, ਚੱਕੀ ਝੋ ਕੇ ਤੇ ਘਰ ਜਾ, ਉਹਨਾਂ ਨੂੰ ਪਤਾ ਹੁੰਦਾ ਸੀ ਇੰਨਾ ਕੁ ਆਟਾ ਸਾਡੇ ਜੀਆਂ ਦਾ ਲੱਗਦਾ ਹੈ, ਉਹ ਤਾਜ਼ਾ ਆਟਾ ਪੀਣਾ ਚੱਕੀ ਦੇ ਉੱਤੇ। ਤੇ ਚੱਕੀ ਪੀਣੀ ਜਿਹੜੀ ਸੀ, ਕੋਈ ਐਡਾ ਸੌਖਾ ਕੰਮ ਨਹੀਂ ਸੀ, ਪੂਰਾ ਜ਼ੋਰ ਲੱਗਦਾ ਸੀ। ਉਹ ਪੱਥਰ ਦੇ ਪੁੜ ਨੂੰ ਮਤਲਬ ਇਹ ਹੈ ਕਿ ਪੂਰੇ ਜ਼ੋਰ ਨਾਲ ਘੇੜਨਾ, ਤੇ ਫਿਰ ਦਾਣੇ ਵੀ ਇੰਨੇ ਕੁ ਪਾਣੇ, ਐਵੇਂ ਆ ਚੌਂ ਉਂਗਲੀਆਂ ਉੱਤੇ ਚਾੜ ਕੇ, ਕਿਉਂਕਿ ਬਹੁਤਾ ਦਾਣੇ ਪਾਓਗੇ ਤੇ ਫਿਰ ਗਾਲਾ ਫਿਰ ਤੇ ਉਹ ਦਲਜਾ ਬਣ ਜਾਏਗਾ। ਬਰੀਕ ਆਟਾ ਪੀਣ ਵਾਸਤੇ ਇੰਨੇ ਕੁ ਦਾਣੇ ਪਾਣੇ, ਤੇ ਉਹ ਸਾਰਾ ਕਰਕੇ ਤਾਜ਼ਾ ਆਟਾ ਪੀਣਾ। ਉਹਦੇ ਤੋਂ ਬਾਅਦ ਉਹਨਾਂ ਉਹ ਆਟਾ ਗੁੰਨਣਾ, ਤਾਜ਼ੇ ਆਟੇ ਨੂੰ ਗੁੰਨ ਕੇ ਫਿਰ ਉਸ ਬੀਬੀ ਨੇ ਮਤਲਬ ਇਹ ਕਿ ਮਧਾਣੀ ਪਾ ਲੈਣੀ। ਔਰ ਮਧਾਣੀ, ਤੁਸਾਂ ਮਧਾਣੀ ਦੇ ਬਾਰੇ 'ਚ ਪੰਜਾਬ 'ਚ ਕਈ ਗਾਉਣ ਵੀ ਬਣ ਗਿਆ, ਮੇਰੀ ਰੰਗਲੀ ਮਧਾਣੀ ਬਾਹਾਂ ਗੋਰੀਆਂ, ਮੈਂ ਚਾਈ ਦੁੱਧ ਰਿੜਕਾਂ। ਵਾਹ ਵਾਹ। ਤੋ ਉਹਨਾਂ ਉਹ ਦੁੱਧ ਰਿੜਕਣਾ, ਤੇ ਦੁੱਧ ਰਿੜਕ ਕੇ ਮੱਖਣ ਕੱਢਣਾ, ਲੱਸੀ ਬਣਾਉਣੀ, ਸਾਰਾ ਕੁਝ ਕਰਨਾ। ਉਹਦੇ ਬਾਅਦ ਦਿਨ ਚੜ੍ਹ, ਮਤਲਬ ਇਹ ਕਿ ਜ਼ਿੰਦਗੀ। ਉਹਦੇ ਤੋਂ ਬਾਅਦ ਛਾਹ ਵੇਲਾ, ਛਾਹ ਆਉਂਦੇ ਨੇ ਲੱਸੀ ਨੂੰ। ਵਾਹ। ਲੱਸੀ ਤੇ ਮੱਖਣ ਲੈ ਕੇ ਤੇ ਆਪਣੇ ਖਾਵਨ ਤੇ ਜਿਹੜਾ ਵੀ ਉਹਦਾ ਦਿਓਰ, ਉਹਨਾਂ ਦੇ ਮਗਰ ਹਲਾਂ ਦੇ ਵਿੱਚ ਜਾਣਾ। ਪੈਲੀਆਂ ਕਈ ਵਾਰੀ 2-2 ਕਿਲੋਮੀਟਰ ਦੂਰ ਹੁੰਦੀਆਂ ਸਨ। ਉੱਥੇ ਜਾ ਕੇ ਲੱਸੀ ਪਿਆ ਕੇ ਆ ਕੇ ਫਿਰ ਉਹਨੇ ਆ ਕੇ ਤੇ ਜਨਾਬ ਰੋਟੀ ਪਕਾਉਣ ਲੱਗ ਪੈਣਾ। ਤੇ ਜਿਹਨੂੰ ਭੱਤਾ ਵੇਲਾ ਆਂਦੇ ਸਨ,
ਭੱਤਾ ਮਤਲਬ ਇਹ ਰੋਟੀ ਭੱਤ ਨੂੰ ਆਂਦੇ ਨੇ ਜੀ ਉਹ ਭੱਤੇ ਵੇਲੇ ਦੀ ਵੀ ਰੋਟੀ ਉਹਨਾਂ ਨੂੰ ਉੱਥੇ ਦੇ ਕੇ ਆਉਣੀ ਜੀ। ਤੋ ਬੀਬੀਆਂ ਦਾ ਜਿਹੜਾ ਜੀਵਨ ਹੈ ਉਹਦੇ ਤੋਂ ਇਲਾਵਾ ਹੋਰ ਘਰ ਦੇ ਨਿੱਕੇ ਨਿੱਕੇ ਕੰਮ 24 ਘੰਟੇ ਡਿਊਟੀ ਹੈ ਇਹਨਾਂ ਦੇ ਕੰਮ ਬੀਬੀ ਦੇ ਤੇ ਜ਼ਨਾਨੀ ਦੇ ਜਾਂ ਨਾਰੀ ਦੇ ਤੇ ਘਰ ਦੇ ਚੋਂ ਮੁੱਕਦੇ ਹੀ ਨਹੀਂ। ਜਿਹੜੀਆਂ ਸੁਲੱਖਣੀਆਂ ਨਾਰੀ ਨੇ ਜਿਹੜੀਆਂ ਮਤਲਬ ਸੁਚੱਜੀਆਂ ਤੇ ਸੁਘੜ ਸਿਆਣੀਆਂ ਬੀਬੀਆਂ ਨੇ ਉਹ ਤੇ ਘਰਾਂ ਨੂੰ ਚਮਕਾ ਕੇ ਰੱਖਦੀਆਂ ਨੇ ਔਰ ਉਹਦੇ ਵਿੱਚ ਘਰ ਨੂੰ ਚਮਕਾਉਣ 'ਚ ਤੇ ਘਰ ਦੀ ਇੱਜ਼ਤ ਪੱਤ ਬਣਾਉਣ ਦੇ ਵਿੱਚ ਜਿੰਨੀ ਕੁ ਸੀਰ ਜਿਹੜੀ ਹੈ ਬੰਦਾ ਲੱਖ ਡੇਰੇਦਾਰ ਹੋਵੇ ਅਗਰ ਉਹਦੀ ਬੀਬੀ ਜਿਹੜੀ ਆ ਉਹਦੀ ਬੀਵੀ ਜਿਹੜੀ ਆ ਉਹਦੀ ਸਵਾਣੀ ਆ ਉਹਦੀ ਪਤਨੀ ਉਹਦੀ ਤਰੀਮਤ ਹਾਂਜੀ ਉਹ ਸੁਘੜ ਸਿਆਣੀ ਨਹੀਂ ਉਹਦੀ ਬਾਹਰ ਪਰੇ 'ਚ ਇੱਜ਼ਤ ਨਹੀਂ ਬਣ ਸਕਦੀ ਉਹਦੀ ਚੌਧਰ ਹੀ ਕਾਇਮ ਨਹੀਂ ਰਹਿ ਉਹਦੀ ਚੌਧਰ ਕਾਇਮ ਨਹੀਂ ਰਹਿ ਸਕਦੀ। ਤੇ ਉਹ ਵੇਖੋ ਨਾ ਇਹ ਤਾਂ ਤੁਸੀਂ ਹਾਲੀ ਸਿਰਫ ਦਿਨ ਚਾੜਿਆ ਨਾ ਜੀ ਉਸ ਤੋਂ ਬਾਅਦ ਸਾਰੀ ਰਸੋਈ ਨੂੰ ਪੂਰੇ ਘਰ ਨੂੰ ਪੁਰਾਣੇ ਜ਼ਮਾਨੇ ਦੀ ਅੱਗੇ ਵੇਖੋ ਨਾ ਜੀ ਉਹਦੀ ਲਿੰਬਾ ਪੋਚੀ ਫਿਰ ਚੁੱਲ੍ਹੇ ਚੌਂਕੇ ਦੀ ਉਹਨੂੰ ਲਿੰਬ ਪੋਚ ਕੇ ਰੱਖਣਾ ਵਿਹੜੇ ਨੂੰ ਘਰ ਨੂੰ ਬਣਾ ਸਥਰਾ ਕੇ ਰੱਖਣਾ ਸਫਾਈ ਕਰਨੀ ਇਹ ਬੜਾ ਔਖਾ ਕੰਮ ਹੈ। ਇਸ ਤੋਂ ਅੱਡ ਖਾਵੰਦ ਨੂੰ ਬੱਚਿਆਂ ਨੂੰ ਨੌਕਰੀ ਤੇ ਟੋਰ ਕੇ ਫਿਰ ਵੇਖੋ ਜੀ ਉਦੋਂ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਨੂੰ ਅਸੀਂ ਪੜ੍ਹਾਉਂਦੇ ਆ ਪੁਰਾਣੇ ਜ਼ਮਾਨੇ ਦੇ ਉਹ ਬਾਈਵਾ ਸਾਹਿਬ ਘਰ ਕੱਪੜੇ ਸੀ ਲੈਂਦੀਆਂ ਹਨ ਸਵੈਟਰ ਰੋਣ ਲੈਂਦੀਆਂ ਹਨ ਕਰੋਸ਼ੀਆ ਕੱਢ ਲੈਂਦੀਆਂ ਹਨ ਹੱਥਾਂ ਨਾਲ ਹੀ ਸੀਂਦੀਆਂ ਸਨ ਵੀ ਮਸ਼ੀਨਾਂ ਤੇ ਆਈਆਂ ਹੀ ਨਹੀਂ ਸਨ ਹੱਥਾਂ ਨਾਲ ਹੀ ਲੀੜੇ ਯਾਨੀ ਜਲਾਇਆਂ ਨੇ ਕੱਪੜੇ ਜਲਾਇਆਂ ਕੋਲ ਆਣੇ। ਫਿਰ ਇੱਕ ਹੋਰ ਬੜਾ ਔਖਾ ਕੰਮ ਸੀ ਕਿ ਬੀਬੀ ਜਿਹੜੀ ਹੈ ਸਾਡੇ ਸਮਾਜ ਦੀ ਉਹਨੇ ਕਪਾਹ ਚੁਣ ਕੇ ਬਾਹਰੋਂ ਲਿਆਉਣੀ ਕਪਾਹ ਨੂੰ ਚੁਣ ਕੇ ਲਿਆ ਕੇ ਤੇ ਉਹਨੂੰ ਜਨਾਬ ਉਹਨੂੰ ਉਹਦੇ ਨਾਲ ਤਾੜੇ ਨਾਲ ਉਹ ਮਤਲਬ ਉਹਨੂੰ ਫੰਡ ਕੇ ਉਹਦੀ ਪੱਤਰੀ ਛਤਰੀ ਲਾਂਬੇ ਕਰਨੀ ਫਿਰ ਉਹਨੂੰ ਵੇਲਣੇ ਨਾਲ ਵੇਲਣਾ ਹਾਂਜੀ ਵੜੇਵੇਂ ਇੱਕ ਪਾਸੇ ਕਰਨੇ ਉਹ ਜਿਹੜਾ ਸੀ ਆਪਣਾ ਰੂਹ ਇੱਕ ਪਾਸੇ ਕਰਨਾ ਉਸ ਰੂਹ ਨੂੰ ਫਿਰ ਕਰਕੇ ਫਿਰ ਉਹਨੂੰ ਮਸ਼ੀਨ ਤੋਂ ਪੰਜਾਣ ਮਸ਼ੀਨਾਂ ਬਣਨ ਤੋਂ ਪਹਿਲਾਂ ਉਹ ਇੱਕ ਤਾੜਾ ਹੁੰਦਾ ਸੀ ਬੰਦਾ ਉਹਨੇ ਨਾ ਇੱਕ ਸੋਟੀ ਦੇ ਵਿੱਚ ਨਾ ਉਹ ਕਿੱਲ ਜੇ ਲੱਗੇ ਹੁੰਦੇ ਸਨ ਦੰਦੇ ਜੇ ਲੱਗੇ ਹੁੰਦੇ ਉਹਦੇ ਨਾਲ ਇਸ ਤਰ੍ਹਾਂ ਫੰਡ ਕੇ ਤੋਂ ਰੂਹ ਨੂੰ ਪਤਲਿਆਂ ਕਰਨਾ ਫਿਰ ਉਹਨਾਂ ਰੂਹ ਜਿਹੜਾ ਸੀ ਉਹਨੂੰ ਚਰਖੇ ਦੇ ਉੱਤੇ ਕੱਤਣਾ ਸਾਰੀ ਰਾਤ ਭੋਰੇ ਪਾ ਕੇ ਤੇ ਜਨਾਬ ਤਰਿੰਜਣ ਵੀ ਉਹਨੂੰ ਆਂਦੇ ਸਨ ਉੱਥੇ ਕੱਤਣਾ ਤੇ ਕੱਤ ਕੇ ਤੇ ਉਹ ਜਿਹੜਾ ਸੂਤਰ ਹੈ ਉਹਨੂੰ ਫਿਰ ਅਟੇਰਨ ਦੇ ਉੱਤੇ ਉਹ ਜਿਹੜਾ ਨਾ ਮਤਲਬ ਉਹ ਛੱਲੀਆਂ ਨੂੰ ਅਟੇਰਨ ਦੇ ਉੱਤੇ ਚਾੜ ਕੇ ਉਹਦੀਆਂ ਅੱਟੀਆਂ ਬਣਾ ਕੇ ਤੇ ਫਿਰ ਜਲਾਇਆਂ ਨੂੰ ਦੇਣਾ ਔਰ ਜਲਾਇਆਂ ਨੇ ਬਾਅਦ ਚ ਉਹਨੂੰ ਮਤਲਬ ਇਹ ਹੈ ਕਿ ਉਹਦੇ ਖੇਸ ਬਣਾਣੇ ਚਾਦਰਾਂ ਤੇ ਆਮ ਜਿਹੜਾ ਕੱਪੜੇ ਗਲ ਪਾਉਣ ਵਾਲੇ ਹਾਂਜੀ ਔਰ ਉਹ ਫਿਰ ਉਹਨਾਂ ਨੇ ਆਪ ਉਹਨੂੰ ਕੈਂਚੀਆਂ ਨਾਲ ਕੱਟ ਕੁੱਟ ਕੇ ਤੇ ਉਹ ਬੰਦਿਆਂ ਦੇ ਕੁੜਤੇ ਆਪ ਹੀ ਬਣਾਣੇ ਤੇ ਮਤਲਬ ਇਹ ਕਿ ਬੜਾ ਹੀ ਔਖਾ ਕੰਮ ਸੀ। ਉਹਦੇ ਤੋਂ ਇਲਾਵਾ ਡੰਗਰਾਂ ਦਾ ਸਾਰਾ ਗੋਇਆ ਛੋਇਆ ਉਹਨਾਂ ਦਾ ਅੱਗਾ ਮਤਲਬ ਇਹ ਹੈ ਕਿ ਗੋਇਆ ਥੱਪਣਾ ਵੀ ਹੱਥਾਂ ਦੇ ਨਾਲ ਤੇ ਬੀਬੀਆਂ ਜਿਹੜੀਆਂ ਨੇ ਤਰੀਮਤਾਂ ਇਹਦਾ ਤੇ ਕੰਮ ਇੰਨਾ ਕਿਉਂਕਿ ਇਹਦਾ ਸਿਰ ਖੁਰਕਣ ਨਹੀਂ ਸੀ ਹੁੰਦਾ ਸਾਡੇ। ਫਿਰ ਇਹਦੇ 'ਚ ਬਹਾਦਰ ਏਡੀਆਂ ਬੀਬੀਆਂ ਸਨ ਕਿ ਸਾਡਾ ਜਿਹੜਾ ਸੋਹਣੀ ਮਹੀਵਾਲ ਦਾ ਕਿੱਸਾ ਹੈ ਕਿ ਬਸ ਮੀਆਂ ਤੇਥੋਂ ਬੜੀ ਪੁੱਜੀ ਹੁਣ ਮੈਂ ਲੰਘਾਂਗੀ ਆਪ ਚਨਾ ਬੇਲੀ ਔਰ ਉਹਦੇ ਤੋਂ ਬਾਅਦ ਉਹ ਜਿਹੜੀ ਸੋਹਣੀ ਇਹ ਰੋਜ਼ ਚਨਾ ਲੰਘ ਕੇ ਆਉਂਦੀ ਸੀ ਕੱਚੇ ਘੜੇ ਦੇ ਉੱਤੇ ਤਰ ਕੇ ਤੇ ਦੂਜੇ ਪਾਸੇ ਜਾ ਕੇ ਤੇ ਮਹੀਵਾਲ ਨੂੰ ਮਿਲਦੀ ਰਹੀ। ਇੱਕ ਦਿਨ ਉਹਦੀ ਜਿਹੜੀ ਨਨਾਣ ਹੈ ਉਹਨੇ ਹਸਦ ਵਿੱਚ ਆ ਕੇ ਤੇ ਉਹਦੇ ਮਗਰ ਉਹ ਜਿਹੜਾ ਘੜਾ ਸੀ ਪੱਕਾ ਉਹਦੀ ਜਗ੍ਹਾ ਤੇ ਮਿੱਟੀ ਦਾ ਕੱਚਾ ਘੜਾ ਰੱਖ ਦਿੱਤਾ ਤੇ ਫਿਰ ਇਹ ਹੋਇਆ ਕਿ ਉਹਨੇ ਵੇਖਿਆ ਤੇ ਉਹ ਐਡੀ ਸਿਦਕ ਵਾਲੀ ਸੀ ਉਹਨੂੰ ਇਹ ਦਿਸਦਾ ਸੀ ਪਿਆ ਘਮਿਆਰਾਂ ਦੀ ਕੁੜੀ ਸੀ ਭਈ ਹੱਥ 'ਚ ਫੜਿਆ ਹੀ ਪਤਾ ਲੱਗ ਗਿਆ ਭਈ ਇਹ ਕੱਚਾ ਹੈ ਪਰ ਉਹਨੇ ਆਖਿਆ ਵੀ ਤੂੰ ਕੱਚਾ ਹੈ ਪਰ ਮੈਂ ਕੱਚੀ ਨਹੀਂ ਤੇ ਫਿਰ ਉਹਨੇ ਉਹਨੂੰ ਛਾਤੀ ਥੱਲੇ ਰੱਖਿਆ ਤੇ ਦਰਿਆ 'ਚ ਵੜ ਗਈ ਤੇ ਦਰਿਆ ਜਿਹੜਾ ਉਹਨੇ ਉਹਨੂੰ ਖੋਰਨਾ ਸ਼ੁਰੂ ਕਰਤਾ ਤੇ ਉਹ ਕੂਕਾਂ ਮਾਰਦੀ ਹੋਈ ਤੇ ਅੱਧ ਦਰਿਆਵੇ ਜਾਂਦਿਆਂ ਨੂੰ ਘੜਾ ਰੁੜ ਗਿਆ ਉਹ ਖੁਰ ਗਿਆ ਤੇ ਉਹਦੀਆਂ ਕੂਕਾਂ ਸੁਣ ਕੇ ਮਹੀਵਾਲ ਵੀ ਦਰਿਆ 'ਚ ਛਾਲ ਮਾਰੀ ਹਾਂਜੀ। ਸੱਸੀ ਪੁੰਨੂ ਦੀ ਦਾਸਤਾਨ ਦੇ ਵਿੱਚ ਸੱਸੀ ਵੇਖੋ ਕਿੰਨੀ ਸਿਦਕ ਵਾਲੀ ਸੀ। ਸੱਸੀ ਜਿਹੜੀ ਆ ਉਹਦਾ ਸਿਦਕ ਵੇਖੋ ਕਿ ਉਹ ਤੁਸੀਂ ਹਾਸ਼ਮ ਸ਼ਾਹ ਸਾਹਿਬ ਨੂੰ ਪੜ੍ਹੋ ਹਾਂਜੀ ਤੇ ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਹਾਂਜੀ ਤੇ ਆਸ਼ਿਕ ਵੇਖ ਬਹੇ ਇੱਕ ਵਾਰੀ ਜਾਨ ਤਿੰਨਾ ਪਰ ਵਾਰੇ ਤੇ ਆਪਣਾ ਬਾਲੂ ਰੇਤ ਤਪੇ ਵਿੱਚ ਥਲ ਦੇ ਭੁੰਨਣ ਜੌਂ ਪਠਿਆਰੇ
ਤੇ ਹਾਸ਼ਮ ਵੇਖ ਯਕੀਨ ਸਸੀਦਾ ਫੇਰ ਨਹੀਂ ਦਿਲ ਹਾਰੇ। ਵਾਹ ਵਾਹ। ਤੋ ਅਸੀਂ ਅਗਰ ਇਹ ਕਹੀਏ ਵੀ ਜੀ ਔਰਤ ਜਿਹੜੀ ਹੈ ਇਸ ਤਰ੍ਹਾਂ ਹੀ ਬਿਲਕੁਲ ਕਿਰਦਾਰ ਹੀਰ ਦਾ ਹੈ ਸਾਡੇ ਸਾਹਮਣੇ ਕਿ ਉਹ ਮਤਲਬ ਹੈ ਕਿ ਕਦਮ ਕਦਮ ਤੇ ਉਹਦਾ ਬਿਲਕੁਲ ਜਿਵੇਂ ਠੱਲ ਚਨਾਹ ਦੀ ਹੁੰਦੀ ਹੈ ਇੰਜ ਉਹਦਾ ਕਿਰਦਾਰ ਰਾਂਝੇ ਦੇ ਨਾਲ ਸਾਵਾਂ ਸਾਹਮਣੇ ਖਲੋਤਾ ਨਜ਼ਰ ਆਉਂਦਾ ਹੈ। ਇੰਜ ਹੀ ਕਿਰਦਾਰ ਸਾਹਿਬਾਂ ਦਾ ਨਜ਼ਰ ਆਉਂਦਾ ਹੈ ਕਿ ਸਾਹਿਬਾਂ ਨਿੱਕੇ ਹੁੰਦਿਆਂ ਰਾਂਝੇ ਹੀ ਆਪਣਾ ਇਹਦੇ ਨਾਲ ਮਿਰਜ਼ੇ ਨਾਲ ਮੰਗੀ ਹੋਈ ਸੀ ਔਰ ਉਸ ਵੇਲੇ ਮੰਗਣੀ ਨੂੰ ਹੀ ਸ਼ਾਦੀ ਸਮਝਿਆ ਜਾਂਦਾ ਸੀ, ਮੰਗਣੀ ਨੂੰ ਹੀ ਪਰਨੀਜਣ ਜਾਂ ਵਿਆਹ ਸਮਝਿਆ ਜਾਂਦਾ ਸੀ ਜੀ। ਔਰ ਰੌਲਾ ਇੰਨਾ ਸੀ ਕਿ ਉਹਨਾਂ ਨੇ ਉਹਦੀ ਜਿਹੜੀ ਭਰਜਾਈ ਸੀ ਉਹ ਆਂਦੀ ਸੀ ਕਿ ਇਹਦਾ ਰਿਸ਼ਤਾ ਮੇਰੇ ਭਰਾ ਤਾਹਰ ਹੱਲ ਹੋ ਜਾਏ ਤੇ ਹੁਣ ਕੋਈ ਬਹਾਨਾ ਬਣਾ ਕੇ ਤੇ ਇਹਨਾਂ ਦਾ ਇਹ ਜਿਹੜੀ ਇਹਨਾਂ ਮੰਗਣੀ ਤਰੋੜੀ ਜਾਏ। ਉਹਨੇ ਉਹਨਾਂ ਦੇ ਉਹ ਦੋਸ਼ ਜਿਹਾ ਲਾ ਦਿੱਤਾ ਤੇ ਦੋਸ਼ ਜਿਹਾ ਲਾਤਾ ਤੇ ਮਿਰਜ਼ੇ ਨੇ ਵੀ ਕਿਹਾ ਤੇ ਸਾਹਿਬਾਂ ਵੀ ਕਿਹਾ ਕਿ ਅਸੀਂ ਤੇ ਇੱਕ ਦੂਜੇ ਨੂੰ ਕਬੂਲਿਆ ਹੋਇਆ, ਅਸੀਂ ਭਾਵੇਂ ਮਰ ਜਾਈਏ ਅਸਾਂ ਇਹ ਪਿੱਛੇ ਨਹੀਂ ਹਟਣਾ। ਤੇ ਮਤਲਬ ਇਹ ਹੈ ਕਿ ਉਹ ਆਪਣੇ ਖਾਵੰਦ ਦੇ ਨਾਲ ਚਲੀ ਗਈ ਤੋ ਉਹਨੇ ਜਾਨ ਗਵਾ ਦਿੱਤੀ ਲੇਕਿਨ ਹਾਂਜੀ ਆਪਣੇ ਸਿਦਕ ਤੋਂ ਪਿਛਲੇ ਪਾਸੇ ਨਹੀਂ ਹਾਰੀ। ਹਾਂਜੀ ਬਲਕਿ ਮੈਂ ਆਪਣੇ ਕਿੱਸੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਮੇਰਾ ਕਿੱਸਾ ਰਾਠ ਬਾਣੀ ਮਿਰਜ਼ਾ ਸਾਹਿਬਾਂ ਦਾ ਕਿ ਜੀਵਨ ਵਾਰਨੇ ਨੂੰ ਸਾਹਿਬਾਂ ਪਹਿਲ ਕੀਤੀ ਕਿੱਥੇ ਕਿਸੇ ਕੂੜ ਦੇ ਜੱਗ ਬਣਾਉਂਦਾ ਹੈ। ਕਈਆਂ ਕਿੱਸਿਆਂ ਦੇ ਵਿੱਚ ਲਿਖਿਆ ਕਿ ਉਹਨੇ ਉਹਦੀਆਂ ਕਾਨੀਆਂ ਤਰੋੜ ਦਿੱਤੀਆਂ ਮਿਰਜ਼ੇ ਦੀਆਂ, ਇਹ ਬਿਲਕੁਲ ਗਲਤ ਹੈ। ਮੈਂ ਆਪਣੀ ਪੂਰੀ ਖੋਜ ਕਰਕੇ ਕਿੱਸਾ ਲਿਖਿਆ ਔਰ ਉਹਦੇ 'ਚ ਜਿਹੜੀਆਂ ਤਾਰੀਖਾਂ ਨੇ ਮੈਨੂੰ ਇਹ ਮਾਣ ਹਾਸਲ ਹੈ ਕਿ ਮੇਰੀਆਂ ਖੋਜੀਆਂ ਤਾਰੀਖਾਂ ਮਿਰਜ਼ਾ ਸਾਹਿਬਾਂ ਦੇ ਮਜ਼ਾਰ ਤੇ ਲਿਖੀਆਂ ਹੋਈਆਂ ਉਹਨਾਂ ਦੀਆਂ ਕਬਰਾਂ ਦੇ ਉੱਤੇ। ਵਾਹ ਵਾਹ ਵਾਹ। ਤੋ ਮੈਂ ਉਹਦੇ 'ਚ ਲਿਖਿਆ ਕਿ ਜੀਵਨ ਵਾਰਨੇ ਨੂੰ ਸਾਹਿਬਾਂ ਪਹਿਲ ਕੀਤੀ ਕਿ ਪਹਿਲਾ ਤੀਰ ਜਿਹੜਾ ਆਪਣੇ ਭਰਾ ਦਾ ਜਦੋਂ ਉਹਨੇ ਮਾਰਿਆ ਖਾਨ ਸ਼ਮੀਰ ਨੇ ਸਿੱਧਾ ਮਿਰਜ਼ੇ ਵੱਲ ਰੱਖ ਕੇ ਤੇ ਭੱਜ ਕੇ ਉਹ ਅੱਗੇ ਹੋਈ ਹੈ ਤੇ ਉਹਨੇ ਆਪਣੇ ਸੀਨੇ 'ਚ ਖਾਧਾ। ਵਾਹ ਵਾਹ। ਇਹ ਇਹਦੂ ਵੱਡੀ ਬਹਾਦਰੀ ਔਰ ਔਰਤ ਦਾ ਜਿਹੜਾ ਸਿਦਕ ਹੈ ਔਰ ਉਹਦੀ ਜਿਹੜੀ ਬਹਾਦਰੀ ਹੈ ਤੇ ਉਹਦੀ ਜਿਹੜੀ ਸੂਰਮ ਗਤੀ ਹੈ ਹਾਂਜੀ ਇਹਦੀਆਂ ਸਿਫਤਾਂ ਮਤਲਬ ਹੋਰ ਬਹੁਤ ਸਾਰੀਆਂ ਮਿਸਾਲਾਂ ਨੇ। ਮਤਲਬ ਮੇਰੀ ਆਪਣੀ ਦਾਦੀ ਗੌਰ ਬੀਬੀ ਉਹਨਾਂ ਦਾ ਨਾਂ ਸੀ ਤੇ ਬੂਬਕ ਮਾਈ ਬੂਬਕ ਕਹਿੰਦੇ ਸਨ। ਉਹ ਆਪਣੇ ਘਰ ਸਨ ਤੇ ਵਡੇਰੀ ਉਮਰੇ ਨਾ ਸਾਡੇ ਦਾਦਾ ਜੀ ਦੇ ਪਹਿਲਾ ਇੱਕੋ ਬੇਟਾ ਸੀ ਉਹ ਫੌਤ ਹੋ ਗਿਆ ਤੇ ਵਡੇਰੀ ਉਮਰੇ ਦੁਬਾਰਾ ਵਿਆਹ ਕੀਤਾ ਤੇ ਉਹ ਦਾਦਾ ਜੀ ਕਿਤੇ ਗਏ ਸਨ ਤੇ ਘਰ ਅੰਦਰ ਚਰਖਾ ਪੇ ਕੱਤਦੇ ਸਨ ਤੇ ਹੋਰ ਕੋਈ ਬੱਚਾ ਵੀ ਨਹੀਂ ਸੀ। ਉਸ ਵੇਲੇ ਦਰਵਾਜ਼ੇ ਇੰਜਦੇ ਹੁੰਦੇ ਸਨ ਜਿਹੜਾ ਅੰਦਰੋਂ ਇਸ ਤਰ੍ਹਾਂ ਕੁੰਡੀ ਮਾਰਦੇ ਸਨ ਇੱਕ ਪਾਸਿਓਂ ਉਹ ਲਮਕਾਵਾਂ ਜਿਹਾ ਉਹ ਕੁੰਡੀ ਵੱਜੀ ਤਾਂ ਥੋੜਾ ਢਿੱਲਾ ਸੀ ਤੇ ਉਹ ਚੋਰ ਕਿਤੇ ਬਾਹਰੋਂ ਆਇਆ ਤੇ ਉਹਨੇ ਹੱਥ ਪਾ ਕੇ ਨਾ ਤੇ ਉਹ ਖੋਲਣ ਦੀ ਕੋਸ਼ਿਸ਼ ਕੀਤੀ ਤੇ ਉਸ ਬੀਬੀ ਨੇ ਜਨਾਬ ਕੁਹਾੜੀ ਕੋ ਰੱਖੀ ਸੀ ਮਾਰਿਆ ਤੇ ਉਹਦੀਆਂ ਇੰਨੀਆਂ 4 ਉਂਗਲਾਂ ਵੱਢ ਛੜੀਆਂ ਉਹ ਅੰਦਰ ਹੀ ਪਈਆਂ ਰਹੀਆਂ ਚੋਰ ਨੱਠ ਗਿਆ। ਤੋ ਮਤਲਬ ਇਹ ਹੈ ਕਿ ਬੀਬੀਆਂ ਬੜੀਆਂ ਬਹਾਦਰ ਸਨ। ਇਹਨਾਂ ਦੇ ਅੰਦਰ ਉਹ ਜਿਹੜਾ ਸੀ ਨਾ ਜੀ ਕਿ ਖੌਫ ਵਾਲੀ ਗੱਲ ਜਾਂ ਮਤਲਬ ਫਿਰ ਸਿਦਕ ਦੀਆਂ ਐਡੀਆਂ ਪੱਕੀਆਂ ਕਿ ਮੈਂ ਮਤਲਬ ਆਪਣੇ ਕਿਸੇ 'ਚ ਵੀ ਇਹਦਾ ਜ਼ਿਕਰ ਲਿਖਿਆ ਮਿਰਜ਼ਾ ਸਾਹਿਬਾਂ 'ਚ ਕਿ ਸਾਡੇ ਪੰਜਾਬੀ ਦੇ ਰਾਈਟਰ ਨੇ ਕਰਨਲ ਇਲਿਆਸ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਡੇ ਉੱਥੇ ਸਾਡੇ ਹੀ ਖਾਨਦਾਨ ਦੇ 'ਚ ਇੱਕ ਬੀਬੀ ਸੀ ਤੇ ਉਹਦੀ ਮੰਗਣੀ ਹੋ ਗਈ ਔਰ ਮੰਗਣੀ ਹੋ ਗਈ ਤੇ ਉਹ ਜਿਹਦੇ ਨਾਲ ਮੰਗਣੀ ਹੋਈ ਉਹ ਇਕੱਲਾ ਹੀ ਮੁੰਡਾ ਸੀ ਆਪਣੇ ਪਿਓ ਦਾ, ਉਹਦਾ ਭੈਣ ਭਰਾ ਵੀ ਕੋਈ ਨਹੀਂ ਸੀ, ਮਾਂ ਵੀ ਫੌਤ ਹੋ ਗਈ ਸੀ ਔਰ ਉਹਨੂੰ ਕਿਤੇ ਕੋਈ ਪਤਾ ਨਹੀਂ ਸੱਪ ਲੜਿਆ ਜਾਂ ਕੀ ਹੋਇਆ ਜਵਾਨੀ 'ਚ ਉਹ ਫੌਤ ਹੋ ਗਿਆ ਵਿਆਹ ਤੋਂ ਪਹਿਲਾਂ ਹੀ। ਉਹਦੇ ਤੋਂ ਬਾਅਦ ਉਹ ਜਿਹੜੇ ਮੁੰਡੇ ਦਾ ਪਿਓ ਸੀ ਨਾ ਉਹ ਜਾ ਕੇ ਤੇ ਕੁੜੀ ਦੇ ਪਿਓ ਨੂੰ ਮਤਲਬ ਇਹ ਆਂਦਾ ਹੈ ਕਿ ਗੱਲ ਇਹ ਵੇ ਕਿ ਮੈਂ ਹਾਲੀ ਤੱਕ ਜਿਉਣਾ ਵਾਂ ਆਪਣਾ ਮੁੰਡਾ ਫੌਤ ਹੋਣ ਤੋਂ ਬਾਅਦ ਲੇਕਿਨ ਮੈਂ ਮਰਨਾ ਉਦਣ ਜਿੱਦਣ ਤੁਸੀਂ ਇਸ ਧੀ ਨੂੰ ਕਿਤੇ ਲਾਂਬੇ ਵਿਆਹਣਾ ਮੈਂ ਇਹਨੂੰ ਆਪਣੀ ਧੀ ਬਣਾਇਆ ਸੀ। ਔਰ ਉਹਦਾ ਜਿਹੜਾ ਪਿਓ ਹੈ ਕੁੜੀ ਦਾ ਉਹਨੇ ਆਖਿਆ ਕਿ ਮੈਂ ਇਹਦੇ ਨਾਲ ਗੱਲ ਕਰ ਲਵਾਂ ਪਹਿਲਾਂ ਕਿਉਂਕਿ ਪੰਧ ਬੜਾ ਔਖਾ ਹੈ ਹਾਂਜੀ ਸਾਰੀ ਜ਼ਿੰਦਗੀ ਦਾ ਕੁਆਰਿਆਂ ਰਹਿਣਾ। ਤੇ ਉਹਨੇ ਜਦੋਂ ਕੁੜੀ ਨਾਲ ਗੱਲ ਕੀਤੀ ਤਾਂ ਉਹਨੇ ਆਖਿਆ ਨਾ ਬਾਪੂ ਮੈਂ ਨਹੀਂ ਵਿਆਹ ਕਰਾਉਣਾ, ਮੇਰੇ ਮੁਕੱਦਰ ਹੀ ਇਸ ਤਰ੍ਹਾਂ ਦੇ ਸਨ, ਬਸ ਮੁੱਕ ਗਈ ਕਹਾਣੀ, ਮੇਰਾ ਵਿਆਹ ਹੋ ਗਿਆ ਤੇ ਬਾਪੂ ਤੈਨੂੰ ਕਦੀ ਇਲਾਮਾ ਮੇਰਾ ਨਾ ਆਏਗਾ ਸਾਰੀ ਉਮਰ। ਔਰ ਉਹ ਕਰਨਲ ਇਲਿਆਸ ਸਾਹਿਬ ਦੱਸਦੇ ਨੇ ਕਿ ਉਹ ਬੀਬੀ ਜਿਹੜੀ ਹੈ ਉਹ ਫਿਰ ਉਹਨੂੰ ਫੁੱਫੀ ਕਿਉਂਕਿ ਪਿੰਡ ਦੀ ਧੀ ਸੀ ਅੱਛਾ ਉਹਨੂੰ ਫੁੱਫੀ ਜਰਮਨੇ ਆਂਦੇ ਸਨ ਔਰ ਜਰਮਨ ਦੂਸਰੀ ਜੰਗੇ ਅਜ਼ੀਮ ਦੇ ਵਿੱਚ ਤਾਕਤ ਦਾ ਸਿੰਬਲ ਯਾਨੀ ਮਤਲਬ ਇਹ ਹੁੰਦਾ ਸੀ। ਔਰ ਉਸ ਵੇਲੇ ਅਸੀਂ ਕਿਉਂਕਿ ਅੰਗਰੇਜ਼ਾਂ ਦੀ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਔਰ ਇੱਥੇ ਕਿਸੇ ਵੀ ਬਣੇ ਸਨ ਜਰਮਨ ਵਾਲੇ ਬਾਦਸ਼ਾਹ ਨੂੰ ਰੱਬ ਮਾਰੇਗਾ ਸਾਡੇ ਵਾਲਾ ਬਾਦਸ਼ਾਹ ਕਦੇ ਨਾ ਹਾਰੇਗਾ ਤੇ ਸਾਡੇ ਵਾਲੇ ਬਾਦਸ਼ਾਹ ਕਦੀ ਸਾਡੇ ਹੋਏ ਨਹੀਂ ਅੱਜ ਤੱਕ ਉਂਝ। ਅਸਲ 'ਚ ਜਰਮਨਾਂ ਨੇ ਅੰਗਰੇਜ਼ਾਂ ਦੀ ਮੱਥ ਮਾਰਤੀ ਸੀ ਕਿਉਂਕਿ ਸਾਡੇ ਤੇ ਉਹ ਰਾਜ ਕਰਦੇ ਸਨ।
ਇਸ ਵਾਸਤੇ ਉਹਨਾਂ ਦੇ ਕੋਲੋਂ ਇੰਨਾ ਕੁ ਡਰਦੇ ਸਨ। ਹਿਟਲਰ ਜਿਹੜਾ ਸੀ ਜੀ, ਉਹ ਇੱਕ ਖੌਫ ਦੀ, ਇੱਕ ਤਰੋਹ ਦੀ ਅਲਾਮਤ ਸੀ। ਔਰ ਇੱਥੇ ਇਹ ਹਾਲ ਹੋ ਗਿਆ ਸੀ ਕਿ ਬੰਦਾ ਕੋਈ ਫੌਜ ਭਰਤੀ ਨਹੀਂ ਸੀ ਹੁੰਦਾ। ਜਿੰਨੇ ਜ਼ੈਲਦਾਰ ਸਨ ਜਿਹੜੇ ਇਹਨਾਂ ਦੇ ਸਰਕਾਰੀ ਆਪਣੇ ਬੰਦੇ ਹੁੰਦੇ ਸਨ ਅੰਗਰੇਜ਼ ਦੇ, ਔਰ ਜਿਨ੍ਹਾਂ ਨੂੰ ਉਹਨਾਂ ਜ਼ਮੀਨਾਂ ਦੇ ਕੇ ਨਾਲ ਲਾਇਆ ਸੀ ਇੱਥੋਂ ਦੀ ਮੁਖਬਰੀ ਕਰਨ ਲਈ। ਸੱਚੀ ਗੱਲ ਤੇ ਇਹੋ ਹੀ ਹੈ। ਔਰ ਇਹ ਜਿਹੜੇ ਨੇ ਇਹਨਾਂ ਨੂੰ ਹੁਕਮ ਮਿਲਦਾ ਸੀ ਕਿ ਬੰਦੇ ਭਰਤੀ ਕਰ ਕਰਕੇ ਭੇਜੋ। ਇਹ ਫਿਰ ਮਤਲਬ ਹੈ ਕਿ ਮੁਖਤਲਿਫ ਲੋਕਾਂ ਨੂੰ ਆਖਣਾ ਕਿ ਯਾਰ ਬੰਦੇ ਭੇਜੋ। ਔਰ ਉਸ ਵੇਲੇ ਫੌਜ ਨੂੰ ਲਾਮ ਆਂਦੇ ਸਨ, ਹਾਂਜੀ, ਕਿ ਲਾਮ ਚ ਟੁਰ ਗਿਆ ਲੰਮੇ ਪਾਸੇ, ਪਤਾ ਨਹੀਂ ਕਦੋਂ ਆਉਣਾ ਹੈ। ਕੁਝ ਜਿਹੜੇ ਕੈਦੀ ਹੋ ਜਾਣੇ ਉਹਨਾਂ ਨੂੰ ਇੱਥੇ ਕਾਲੇ ਪਾਣੀ ਘੱਲ ਛੱਡਣਾ, ਹਾਂਜੀ ਜੀ। ਤੂੰ ਜਿਹੜਾ ਬੀਬੀਆਂ ਦੀ ਆ ਸਾਡੀ ਧਰਤੀ ਦੇ ਵਿੱਚ ਇਹ ਮਸਾਲਾ ਨੇ, ਇਹਦੇ ਏਡੀਆਂ ਏਡੀਆਂ ਬਹਾਦਰ ਨੇ ਕਿ ਮੇਰੇ ਅੱਬਾ ਜੀ ਗੱਲ ਸੁਣਾਉਂਦੇ ਸਨ ਕਿ ਸਰਗੋਧੇ ਮੈਨੂੰ ਉਸ ਬਲੋਚ ਨੇ ਆਪ ਗੱਲ ਸੁਣਾਈ ਜੀ। ਕੋ ਆਖਣ ਲੱਗਾ ਜਦੋਂ ਬਾਹਰ ਆਬਾਦ ਹੋਈ ਹੈ 1901 ਦੇ ਅੱਗੇ ਪਿੱਛੇ ਦੀ ਗੱਲ ਹੈ ਜੀ ਜੀ, ਤੇ ਮੈਂ ਨਾ ਦੋ ਭਰਾ ਸਾਂ ਸੀ ਤੇ ਦੋਵੇਂ ਨਾ ਊਠਾਂ ਦੇ ਉੱਤੇ ਸਮਾਨ ਦੀ ਢੋਆ ਢਵਾਈ ਕਰਦੇ ਸਾਂ ਤੇ ਅਸਾਂ ਸਮਾਨ ਲੱਦ ਲੈਣਾ ਤੇ ਟੁਰ ਪੈਣਾ ਤੇ ਦੂਜੇ ਨੂੰ ਨਾ ਮੈਂ ਆਖਣਾ ਵੀ ਤੂੰ ਊਠ ਚੋਰੀ ਚੱਲ ਤੇ ਮੈਂ ਕਿਸੇ ਨੂੰ ਨਾ ਹੱਥ ਪੱਲਾ ਮਾਰ ਲਵਾਂ, ਕੋਈ ਲੁੱਟ ਲਟਈਏ ਦਾ ਕੋਈ ਕਰ ਲਾਂ। ਉਹ ਬਲੋਚ ਦੱਸਦਾ ਵੀ ਮੈਂ ਜਾ ਕੇ ਇੱਕ ਕੋਠੇ ਦੇ ਉੱਤੇ ਇੱਕ ਜਵਾਨ ਔਰਤ ਸੁੱਤੀ ਸੀ, ਹਾਲੀ ਸ਼ਾਇਦ ਕੋਈ 2-3 ਸਾਲ ਹੀ ਉਹਦੇ ਵਿਆਹ ਨੂੰ ਹੋਏ ਹੋਣ ਜੀ। ਤੇ ਮੈਂ ਵੇਖਿਆ ਤੇ ਬੜੀ ਮਾਲੀ ਜੱਟੀ ਜੀ, ਤੇ ਉਹਦੇ ਨਾਲ ਹੱਥੀ ਸੋਨੇ ਦੀਆਂ ਚੂੜੀਆਂ ਮੈਂ ਲਾ ਲਈਆਂ, ਉਹ ਨਹੀਂ ਕੁਸਕੀ। ਉਹਦੇ ਬਾਅਦ ਉਹਦੇ ਕੰਨੀ ਕਾਂਟੇ ਸਨ ਤੇ ਉਹ ਮੈਂ ਲਾ ਲਈਆਂ ਨੇ, ਜਿਸ ਡੰਡੀਆਂ ਮੋਟੀਆਂ ਸੋਨੇ ਦੀਆਂ ਹੁੰਦੀਆਂ ਸਨ। ਅੱਛਾ, ਉਹ ਜਦੋਂ ਲਾਈਆਂ ਨੇ ਤੇ ਉਹ ਫਿਰ ਵੀ ਨਹੀਂ ਹਿੱਲੀ। ਉਹਦੇ ਤੋਂ ਬਾਅਦ ਮੈਂ ਜਦੋਂ ਉਹਦੀ ਛਾਪ ਲਾਉਣ ਲੱਗਾ, ਨੱਕ ਦੀ ਨੱਥ ਵੀ ਲਾ ਲਈਏ, ਉਹ ਫਿਰ ਵੀ ਨਹੀਂ ਹਿੱਲੀ। ਜਦੋਂ ਮੈਂ ਉਹਦੀ ਛਾਪ ਲਾਉਣ ਲੱਗਾ, ਉਹਦੇ ਹੱਥ ਉਂਗਲੀ ਨੂੰ ਪਈ ਸੀ ਤੇ ਉਹ ਆਂਦਾ ਕਿ ਉਸ ਬੀਬੀ ਨੇ ਇੰਨੀ ਤੇਜ਼ੀ ਨਾਲ ਹਾਂਜੀ ਹੱਥ ਚੁੱਕ ਕੇ ਤੇ ਮੇਰੀ ਬਾਂਹ ਨੂੰ ਘੁੱਟ ਕੇ ਫੜਿਆ ਤੇ ਮੈਨੂੰ ਇੰਜ ਲੱਗਾ ਕਿ ਜਿਵੇਂ ਮੇਰੀ ਬਾਂਹ ਨੂੰ ਕੋਈ ਜਮੂਰ ਪੈ ਗਿਆ ਜਾਂ ਪਲਾਸ ਪੈ ਗਿਆ, ਸ਼ਿਕੰਜੇ ਚ ਆ ਗਈ ਜੀ। ਔਰ ਉਹ ਮੈਨੂੰ ਉੱਠ ਕੇ ਤੇ ਉੱਠ ਕੇ ਸ਼ੇਰਨੀ ਅੰਗਰ ਪੈ ਗਈ। ਹਾਂਜੀ, ਆਂਦੀ ਦੁਰ ਖੱਲਾ ਹੀ ਬਹਿ ਜਾ ਇੱਥੇ। ਵਾਹ। ਜਦੋਂ ਉਹਨੇ ਇਹ ਗੱਲ ਆਖਿਆ ਕਿ ਬਹਿ ਜਾ ਇੱਥੇ, ਖੱਲੇ ਮੇਰੇ ਸੁਝੇ ਹਿੱਲਿਓ, ਉਹ ਆਂਦਾ ਕਿ ਮੈਂ ਡਰ ਗਿਆ, ਮੈਨੂੰ ਪਤਾ ਲੱਗ ਗਿਆ ਕਿ ਮੈਂ ਇੱਥੋਂ ਨੱਠ ਸਕਦਾ ਹੀ ਨਹੀਂ। ਏਡੀ ਬਹਾਦਰ ਜੱਟੀ। ਔਰ ਉਹ ਜਨਾਬ ਬਾਅਦ ਚ ਉੱਥੇ ਬਾਹ ਛੜਿਆ ਤੇ ਉਹਦਾ ਖਾਵੰਦ ਆਇਆ ਤੇ ਖਾਵੰਦ ਦੁੱਧ ਲੈ ਕੇ ਬਾਹਰੋਂ ਡੇਰੇ ਤੋਂ ਆਇਆ ਜੀ। ਤੇ ਉਹ ਆਂਦਾ ਇਹਨੂੰ ਲੋਕੜੂ ਜਿਹਾ ਕੌਣ ਜਿਹੜਾ ਬਿਠਾਈ ਖਲੀ ਇੱਥੇ। ਉਹਨੇ ਆਖਿਆ ਇਹ ਚੋਰ ਏ ਤੇ ਮੇਰਾ ਜ਼ੇਵਰ ਲੈਣ ਆਇਆ ਸੀ ਤੇ ਮੇਰਾ ਸਾਰਾ ਕੋਈ ਲਾ ਲਿਆ, ਲੇਕਿਨ ਮੇਰੀ ਜਿਹੜੀ ਮਾਂ ਬਿਸ਼ਤਨ ਸੀ, ਮੇਰੀ ਸੱਸ, ਉਹਨੇ ਆਪਣੀ ਹੱਥੀ ਇਹ ਛਾਪ ਮੇਰੀ ਹੱਥੀ ਪਾਈ ਸੀ। ਜਦੋਂ ਉਹਦੀ ਨਿਸ਼ਾਨੀ ਲਾਉਣ ਲੱਗਾ ਤੇ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਫਿਰ ਇਹਨੂੰ ਫੜ ਲਿਆ। ਉਹ ਆਖੇ ਇਹਨੂੰ ਕੋਈ ਅਧੜਕਾ ਪਿਆ ਮੈਂ ਤੇ ਮਰਦਾ ਹੀ। ਔਰ ਬਾਅਦ ਚ ਉਹ ਬਲੋਚ ਨੇ ਦੱਸਿਆ ਮੇਰੇ ਅੱਬਾ ਜੀ ਨੂੰ ਕਿ ਮੈਂ ਉਹਨੂੰ ਭੈਣ ਬਣਾ ਲਿਆ ਔਰ ਸਾਰੀ ਉਮਰ ਫਿਰ ਅੱਗੋਂ ਉਹਦੇ ਬੱਚਿਆਂ ਦੇ ਵਿਆਹਾਂ ਤੇ ਵੀ ਮੈਂ ਭੈਣ ਤੇ ਭਰਾ ਬਣ ਕੇ ਤੁਹਾਨੂੰ ਮਿਲਦਾ ਰਿਹਾ। ਬਾਜਵਾ ਸਾਹਿਬ, ਜਦੋਂ ਤੁਸੀਂ ਸਕੂਲੇ ਪੜ੍ਹਦੇ ਸੋ, ਹਾਂਜੀ, ਅਸੀਂ ਜਦੋਂ ਪੜ੍ਹਦੇ ਹਾਂ ਅਸਾਂ ਵੀ ਉਹ ਪੜ੍ਹਿਆ ਵੇਖੀ ਇੱਕ ਕਹਾਣੀ ਇੰਗਲਿਸ਼ ਦੀ ਸਾਡੀ ਕਿਤਾਬ ਵਿੱਚ, ਜਦੋਂ ਅਸੀਂ ਪੜ੍ਹਦੇ ਸਾਂ ਪਹਿਲੀ ਦੂਜੀ ਚੌਥੀ, ਉਹਦੇ ਵਿੱਚ ਇੱਕ ਕਿਤਾਬ ਦੇ ਵਿੱਚ ਕਹਾਣੀ ਛਪੀ ਹੁੰਦੀ ਸੀ 3 ਬਰੇਵ ਵਿਲੇਜਰਸ। ਹਾਂਜੀ, ਉਹ ਕਹਾਣੀ ਇਹ ਸੀ, ਮੈਂ ਉਸ ਔਰਤ ਦਾ ਖੁਦ ਇੰਟਰਵਿਊ ਕੀਤਾ ਸੀ, ਮਾਈ ਬੁੱਢੀ ਹੋਈ ਦਾ, ਉਹਦੀ 70-75 ਸਾਲ ਉਮਰ ਸੀ ਜਦੋਂ ਮੈਂ ਜਾ ਕੇ ਉਹਦਾ ਇੰਟਰਵਿਊ ਕੀਤਾ। ਮਾਈ ਸ਼ੇਰਾਂ ਉਹਦਾ ਨਾਂ ਸੀ। ਅੱਛਾ, ਉਹ ਆਪਣੇ ਬਾਪ ਦੀ ਇੱਕੋ ਇੱਕ ਧੀ ਸੀ ਜੀ ਜੀ, ਪਿੰਡੀ ਭੱਟੀਆਂ ਦੇ ਨਾਲ ਉਹਨਾਂ ਦਾ ਪਿੰਡ ਸੀ ਤੇ ਉਹਦੇ ਬਾਪ ਦੀ ਜ਼ਮੀਨ ਵਾਵਾ ਸੀ। ਉਹ ਜਦੋਂ ਉਹਨੇ ਆਪਣੀ ਧੀ ਦੀ ਸ਼ਾਦੀ ਕਰਨੀ ਸੀ ਤੇ ਆਲੇ ਦੁਆਲੇ ਲੋਕਾਂ ਨੂੰ ਪਤਾ ਹੈ ਸੀ ਕਿ ਭਾਈ ਚੌਧਰੀ ਆਪਣੀ ਬੱਚੀ ਦੀ ਸ਼ਾਦੀ ਕਰੂਏ ਤੇ ਇੱਕੋ ਧੀ ਸੀ ਤੇ ਉਹਨੇ ਚੰਗਾ ਜ਼ੇਵਰ, ਉਦੋਂ ਸਸਤਾ ਵੀ ਸੀ, ਕੁਛ ਉਹਦੇ ਕੋਲ ਮਾਲ ਵੀ ਹੋਣਾ, ਚੌਧਰੀ ਬੰਦਾ ਹੀ, ਜ਼ਮੀਨ ਭਾਂਡਾ ਕਾਫੀ ਸੀ। ਉਹ ਮਾਈ ਸ਼ੇਰਾਂ ਦਾ ਮੈਂ ਖੁਦ ਇੰਟਰਵਿਊ ਕੀਤਾ, ਵਡੇਰੀ ਹੋਈ ਦਾ। ਉਹਨੇ ਆਖਿਆ ਕਿ ਇਹ ਜਿਹੜੀ ਕਹਾਣੀ ਹੈ ਨਾ 3 ਬਰੇਵ ਵਿਲੇਜਰਸ, ਇਹ ਇੱਕ ਮੇਰੇ ਵਾਲਦ ਸਾਹਿਬ ਸਨ, ਇੱਕ ਮੈਂ ਸਾਂ, ਇੱਕ ਮੇਰਾ ਮਾਮੂ ਸੀ ਸਕਾ। ਅੱਛਾ ਅੱਛਾ, ਉਹ ਵੀ ਸਾਡੇ ਘਰ ਆਇਆ ਤੇ ਜ਼ੇਵਰ ਮੇਰੇ ਬਾਪ ਨੇ ਵਾਵਾ ਮੇਰਾ ਬਣਾਇਆ ਸੀ। ਉਹ ਚੋਰਾਂ ਨੂੰ ਪਤਾ ਲੱਗ ਗਿਆ, 4 ਚੋਰ ਆ ਵੜੇ।
ਇੱਕ ਕੋਲ ਬੰਦੂਕ ਸੀ, ਬਾਕੀਆਂ ਕੋਲ ਕੋਈ ਛੁਰੀਆਂ ਕੁਹਾੜੀਆਂ ਹੀ ਸਨ। ਉਦੋਂ ਇੰਨਾ ਵਾਫਰ ਅਸਲਾ ਤੇ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਸੀ, ਬੰਦੂਕ ਕਿਤੇ ਕਿਤੇ ਕਿਸੇ ਉਹ ਆਂਦੇ ਨੇ ਇੱਕ ਕੋਲ ਅਸਲਾ ਸੀ ਤੇ ਬਾਕੀ ਇਸ ਤਰ੍ਹਾਂ ਹੀ ਸੀ ਉਹਨਾਂ ਕੋਲ ਹਥਿਆਰ ਜਿਹਾ ਸਨ। ਤੇ ਉਹ ਕਹਿੰਦੀ ਹੈ ਕਿ ਜਿਸਲੇ ਉਹਨਾਂ ਮੇਰੇ ਬੁੱਢੇ ਬਾਪ ਨੂੰ ਆ ਕੇ ਜਗਾਇਆ, ਮੇਰੇ ਬਾਪ ਦੇ ਸਿਰ 'ਚ ਉਹਨਾਂ ਡੰਡਾ ਮਾਰਿਆ, ਤੇ ਉਹ ਕਹਿੰਦੀ ਹੈ ਮੈਂ ਜਵਾਨ ਸਾਂ, ਕੁਆਰੀ ਸਾਂ, ਮੇਰੇ ਤੇ ਹਾਲੀ ਸ਼ਾਦੀ ਨਹੀਂ ਸੀ ਹੋਈ, ਤੇ ਮੈਂ ਕੁਰਾਨ ਪਾਕ ਫੜ ਕੇ ਨਾ ਫਟਾਫਟ ਤੇ ਉਹਨਾਂ ਚੋਰਾਂ ਦੇ ਅੱਗੇ ਕਰ ਦਿੱਤਾ। ਮੈਂ ਕਿਹਾ ਖੁਦਾ ਦਾ ਵਾਸਤਾ ਜੇ ਤੇ ਇਸ ਕੁਰਾਨ ਦਾ ਵਾਸਤਾ ਜੇ, ਮੇਰਾ ਬੁੱਢਾ ਪਿਓ ਹੈ, ਸਾਨੂੰ ਮਾਫੀ ਦਿਓ, ਨਾ ਮਾਰਿਓ। ਉਹਨਾਂ ਆਖਿਆ ਨਹੀਂ ਅਸਾਂ ਇਹ ਛੱਡਣਾ ਹੀ ਨਹੀਂ, ਉਹ ਕਿੱਥੇ ਵੇ ਸੋਨਾ ਪੈਸਾ ਜਿਹੜਾ ਕੋ ਹੈ ਕੱਢੋ। ਉਹ ਕਹਿੰਦੀ ਹੈ ਕਿ ਉਹ 4 ਜਣੇ ਸਨ ਤੇ ਮਾਮਾ ਮੇਰਾ ਵੀ ਚੁੱਪ ਕਰਕੇ ਖੜਾ। ਤੇ ਉਹ ਕਹਿੰਦੀ ਹੈ ਕਿ ਉਹਨੇ ਨਾ ਜਿਸ ਵੇਲੇ ਇੱਕ ਹੋਰ ਮੇਰੇ ਬਾਪ ਨੂੰ ਮਾਰਿਆ ਨਾ ਡੰਡਾ ਲੱਕ ਤੇ ਪਿੱਛੋਂ ਦੂਜੇ ਚੋਰ ਨੇ, ਤੇ ਉਹ ਆਂਦੀ ਹੈ ਮੈਂ ਭੱਜ ਕੇ ਤੇ ਬਾਹਰ ਗਈ ਤੇ ਸਾਡਾ ਜਿਹੜਾ ਨਾ ਜੀ ਚੁੱਲ੍ਹਾ, ਉਹ ਘਰ ਦੇ ਵਿੱਚ ਤੰਦੂਰ, ਉਹਦੇ ਕੋਲ ਉਹਨੇ ਆਖਿਆ ਕਿ ਮੈਂ ਨਾ ਕੁਹਾੜੀ ਰੱਖੀ ਸੀ। ਉਹ ਉਦੋਂ ਲੋਕਾਂ ਦੇ ਬਾਲਣ ਵੱਢ ਕੇ ਉਹਦੇ 'ਚ ਪਾਣਾ ਤੰਦੂਰ 'ਚ। ਉਹ ਆਂਦੀ ਹੈ ਮੈਂ ਕੁਹਾੜੀ ਲੈ ਕੇ ਨਾ ਤੇ ਅੰਦਰ ਆਈ, ਉਹਨਾਂ ਸਮਝਿਆ ਹੋਰੇ ਕੋਈ ਜ਼ੇਵਰ ਲੈਣ ਸਾਨੂੰ ਕੱਢ ਕੇ ਦੇਣ ਲੱਗੀ ਹੈ। ਉਹ ਮੇਰੇ ਪਿਓ ਦੇ ਮਾਮੇ ਕੋ ਖਲੋਤੇ ਸਨ ਤੇ ਮੈਂ ਬਾਹਰੋਂ ਲਿਆ ਕੇ ਨਾ ਕੁਹਾੜੀ, ਤੇ ਜਿਹੜਾ ਖਲੋਤਾ ਸੀ ਨਾ ਉਹਦੀ ਕੰਡ ਦੇ ਪਿੱਛੋਂ ਮੈਂ ਉਹਦੇ ਸਿਰ ਦੇ ਵਿੱਚ ਕੁਹਾੜੀ ਮਾਰੀ, 2 ਟੋਟੇ ਕਰ ਦਿੱਤੇ। ਉਹ ਥਾਂ ਤੇ ਹੀ ਡਿੱਗ ਕੇ ਮਰ ਗਿਆ। ਜਿਸਲੇ ਉਹ ਮਰਿਆ ਦੂਜਿਆਂ ਨੱਠ ਜਾਣਾ ਸੀ। ਤੇ ਉਹ ਮੇਰਾ ਪਿਓ ਦੇ ਮਾਮੇ ਵੀ ਹੌਸਲਾ ਕੀਤਾ, ਉਹਨਾਂ ਇੱਕ ਨੂੰ ਉਹਨਾਂ ਫੜ ਲਿਆ ਤੇ ਇੱਕ ਦੇ ਦੁਆਲੇ ਫੇਰ ਮੈਂ ਹੋ ਗਈ ਕੁਹਾੜੀ ਲੈ। ਉਹ ਆਂਦੀ ਹੈ ਕਿ ਮੌਕੇ ਤੋਂ ਫਿਰ 2 ਤੇ ਨੱਸ ਗਏ, ਇੱਕ ਜਿਉਂਦਾ ਅਸਾਂ ਫੜ ਲਿਆ, ਇੱਕ ਅਸਾਂ ਮਾਰ ਛੱਡਿਆ। ਅਗਲੇ ਦਿਨ ਫਿਰ ਪੁਲਿਸ ਆਈ ਔਰ ਉਹਨਾਂ ਨੂੰ ਇਨਾਮ ਵੀ ਦਿੱਤਾ ਗਿਆ ਉਸ ਕੁੜੀ ਨੂੰ ਕਿ ਤੂੰ ਇਹ ਚੋਰ, 4 ਚੋਰ ਵੇਖੋ ਜੀ, ਤੇ ਇੱਕ ਬੱਚੀ ਕੁਆਰੀ ਜਵਾਨ, ਮਾਈ ਸ਼ੇਰਾਂ ਉਹਦਾ ਨਾਂ ਸੀ, ਉਹਦਾ ਨਾਂ ਵੀ ਸ਼ੇਰ ਨਹੀਂ ਸੀ ਤੇ ਨਿਕਲੀ ਵੀ ਸ਼ੇਰ ਨਹੀਂ। ਤਾਂ ਗੱਲ ਤੁਹਾਡੀ ਬਜਾ ਹੈ ਕਿ ਇਹ ਜਿਹੜੇ ਸਨ ਨਾ, ਤੁਹਾਡੀ ਗੱਲ ਟੋਕੀ ਜਾਂਦੀ ਹੈ। ਅਸਲ ਗੱਲ ਇਹ ਵੇ ਕਿ ਜਿਹੜਾ ਸਾਨੂੰ ਆ ਅਦਬ ਪੜਾਇਆ ਜਾਂਦਾ ਨਾ ਪਿਆ ਹੁਣ, ਇਹਨੇ ਫੜ ਕੇ ਤੇ ਸਾਡੀਆਂ ਬੀਬੀਆਂ ਨੂੰ ਪਤਾ ਨਹੀਂ ਕੀ ਤੋਂ ਕੀ ਬਣਾ ਦਿੱਤਾ। ਤੇ ਅੱਜ ਵੀ ਵੇਖੋ, ਤੁਸੀਂ ਵੇਖੋ, ਤੁਹਾਡੀਆਂ ਐਸਪੀ ਬੀਬੀਆਂ, ਤੁਹਾਡੀਆਂ ਡੀਆਈਜੀ ਬੀਬੀਆਂ, ਤੁਹਾਡੀਆਂ ਡਿਪਟੀ ਕਮਿਸ਼ਨਰ ਡੀਸੀ ਬੀਬੀਆਂ ਲੱਗੀਆਂ, ਸੈਸ਼ਨ ਕੋਰਟ ਲਗੇ ਜਾਓ, ਸਾਰੀਆਂ ਜੱਜ ਸਾਡੀਆਂ ਬੀਬੀਆਂ ਲੱਗੀਆਂ ਨੇ ਅੱਜ ਵੀ। ਔਰ ਵੇਲੇ ਨੇ ਸਾਬਤ ਕਰ ਦਿੱਤਾ ਵੀ ਜਿਹੜਾ ਉਹ ਵਿਚਾਰ ਸੀ ਨਾ ਕਿ ਅਕਲੋਂ ਹੀਣੀ ਹੁੰਦੀ ਹੈ ਸੁਆਣੀ, ਉਹ ਵਿਚਾਰ ਗਲਤ ਸਾਬਤ ਹੋ ਗਿਆ। ਵਾਹ ਹਾਂਜੀ। ਔਰ ਉਹ ਵਿਚਾਰ ਨਰਸ਼ਾਹੀ ਵਸੇਬ ਦੀ ਵਜ੍ਹਾ ਨਾਲ ਸੀ। ਹਾਂਜੀ। ਉਹ ਵਿਚਾਰ ਜਿਹੜਾ ਸੀ ਨਰਸ਼ਾਹੀ ਵਸੇਬ ਦੀ ਵਜ੍ਹਾ ਨਾਲ, ਜਦੋਂ ਔਰਤ ਪੜ੍ਹਨ ਵਾਲੇ ਪਾਸੇ ਆਈ, ਗੁਜਰਾਂ ਵਾਲੇ ਬੋਰਡ ਦੇ ਵਿੱਚ ਅਗਲੇ ਦਿਨ ਮੈਂ ਉਹ ਸੁਣਦਾ ਹਾਂ ਵਿਆਹ ਦੇ 3 ਹੀ ਕੁੜੀਆਂ ਹੀ ਟਾਪ ਕੀਤਾ। ਟਾਪ ਜੀ। ਤੋ ਬੀਬੀਆਂ ਜਿਹੜੀਆਂ ਨੇ, ਨਾਰੀਆਂ ਜਿਹੜੀਆਂ ਨੇ, ਇਹ ਤੇ ਪੂਰਾ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਸਾਵੀਆਂ ਨੇ ਬੰਦੇ ਦੇ ਨਾਲ। ਉਹ ਇਹ ਆਖਣਾ ਜਾਂ ਇਹ ਵਿਚਾਰ ਕੇ ਇਹਨਾਂ ਨੂੰ ਰਹੀ ਇਹ ਗੱਲ ਕਿ ਮੀਆਂ ਬੀਵੀ 2 ਜਿਹੜੇ ਨੇ ਇੱਕ ਗੱਡ ਦੇ ਪਹੀਏ ਨੇ, ਔਰ ਪਹੀਏ ਵੀ ਸਾਵੇਂ ਚੱਲਣਗੇ ਤੇ ਗੱਡ ਸਹੀ ਚੱਲੇ। ਵਾਹ ਵਾਹ। ਹਾਂਜੀ। ਔਰ ਔਰਤ ਦਾ ਦੇਖੋ ਜੀ ਕਿੰਨਾ ਵੱਡਾ ਸਾਡੇ ਇਸ ਦੇਸ਼ ਪੰਜਾਬ ਦੇ ਵਿੱਚ ਔਰਤ ਦੇ ਲਈ ਇੱਕ ਟਾਈਟਲ ਹੈ। ਹਾਂਜੀ। ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਫਿਰ ਇਹ ਵੇ ਕਿ ਔਰਤ ਵੇਖੋ ਨਾ ਜੀ, ਔਰਤ ਮਤਲਬ ਇਹ ਕਿ ਔਰਤ ਤਖਲੀਕੀ ਤਾਕਤ ਹੈ। ਵਾਹ। ਹਾਂਜੀ। ਜਿੰਨੀ ਔਰਤ ਕ੍ਰੀਏਟਿਵ ਪਾਵਰ ਹੈ, ਤਖਲੀਕੀ ਤਾਕਤ ਹੈ, ਇਹ ਰੱਬ ਵਾਲਾ ਕੰਮ ਕਰਦੀ ਹੈ। ਹਾਂਜੀ। ਰੱਬ ਵੀ ਬੰਦੇ ਦੁਨੀਆ ਤੇ ਲਿਆਉਂਦਾ, ਇਹਦੇ ਥਰੂ ਆਉਂਦਾ ਹੈ। ਹਾਂਜੀ। ਲੇਕਿਨ ਵੇਖੋ ਨਾ ਤੁਸੀਂ ਇਹ ਦੇਖੋ ਕਿ ਇੱਕ ਕੁਕੜੀ ਹੈ। ਹਾਂਜੀ। ਉਹਦੀ ਮਮਤਾ ਇੰਨੀ ਹੈ ਕਿ ਉਹਦੇ ਚੂਚੇ ਨੂੰ ਇੱਲ ਵੀ ਪਵੇ ਨਾ ਜੀ ਤੇ ਕੁਕੜੀ ਉਹਦੇ ਨਾਲ ਲੜਾਈ ਸ਼ੁਰੂ ਕਰ ਦਿੰਦੀ ਹੈ, ਅੱਗੇ ਖਲੋ ਜਾਂਦੀ ਹੈ। ਮੈਨੂੰ ਵਾਕਿਆ ਸੁਣਾਇਆ ਜੀ ਜੰਨਤ ਵਾਸੀ ਐਸਐਨ ਭੱਟੀ ਨੇ। ਜੀ ਜੀ। ਉਹ ਆਖਣ ਲੱਗੇ ਮੈਂ ਆਪਣੇ ਫੱਤੂਪੁਰੇ ਗੁਜਰਾਤ ਮਹੱਲੇ 'ਚ ਬੈਠਾ ਜੀ, ਇਹ ਕਿੱਲ ਪਈ ਚੂਚੇ ਨੂੰ, ਤੇ ਉਹ ਚੂਚਾ ਲੈ ਤੇ ਨਾ ਸਕੀ ਜੀ, ਤੇ ਕੁਕੜੀ ਉਹਦੇ ਮਗਰ ਦੂਜੀ ਮੰਜ਼ਲ ਤੀਕਰ ਉੱਡ ਕੇ ਗਈ। ਮੈਂ ਕਿਹਾ ਇਹਨੂੰ ਮਾਂ ਆਂਦੇ। ਵਾਹ ਵਾਹ। ਹਾਂਜੀ। ਇਹਨੂੰ ਮਾਂ ਆਂਦੇ ਨੇ, ਯਾਨੀ ਇੰਨੀ ਤਾਕਤ ਉਹਨੂੰ ਦੇਤੀ। ਔਰ ਤੁਸੀਂ ਵੇਖ ਲਓਗੇ ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਜਾਨਵਰ ਵੀ ਸਾਰੇ ਇਸੇ ਹੀ ਗੱਲ ਨੂੰ, ਇਸੇ ਕੁਕੜੀ ਦੀ ਜਿਹੜੀ ਆਪਣੇ ਚੂਚੇ ਵਾਸਤੇ ਮਮਤਾ ਹੈ, ਇੱਕ ਮਾਂ ਦੀ ਜਿਹੜੀ ਆਪਣੀ ਔਲਾਦ ਵਾਸਤੇ ਮਮਤਾ ਹੈ, ਇਹਨੂੰ ਹੀ ਤੁਸੀਂ ਹੋਰ ਵਸਤ ਦੇ ਲਵੋ ਨਾ, ਤੇ ਜਦੋਂ ਔਰਤ ਫਿਰ ਹੁਕਮਰਾਨ ਬਣ ਜਾਂਦੀ ਹੈ ਤੇ ਉਹ ਆਪਣੀ ਰਿਆਇਆ ਨੂੰ ਆਪਣਾ ਬਾਲ ਬੱਚਾ, ਆਪਣੀ ਔਲਾਦ ਸਮਝਦੀ ਹੈ, ਤੇ ਫਿਰ ਉਸੇ ਕੁਕੜੀ ਵਾਂਗੂ ਜਿਹੜੀ ਇਲਮ ਅਗਰ ਦੂਜੀ ਮੰਜ਼ਲ ਤੱਕ ਉੱਡ ਗਈ ਸੀ, ਫਿਰ ਉਹ ਔਰਤ ਉਸੇ ਤਰ੍ਹਾਂ ਹੀ ਹੁਕਮਰਾਨੀ ਵੀ ਕਰਦੀ, ਉਹ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ। ਮੈਂ ਇੱਕ ਮੰਡੀ ਬਹੌਲਦੀਨ ਇੱਕ ਦਫਾ ਗਿਆ ਜੀ,
ਤੇ ਉੱਥੇ ਮੈਂ ਨਾ ਇੱਕ ਦੁਕਾਨ ਤੇ ਖਲੋਤਾ, ਪਤਾ ਨਹੀਂ ਕੋਈ ਫਰੂਟ ਲੈਣ ਲੱਗਾ, ਕਿਸੇ ਘਰ ਜਾਣਾ ਸੀ ਜੀ ਤੇ ਉੱਥੇ ਇੱਕ ਬੀਬੀ ਆਈ, ਉਹਨੇ ਮੋਢੇ ਨਾਲ 7mm ਦੀ ਰਾਈਫਲ ਪਾਈ, ਨੌਜਵਾਨ ਕੁੜੀ ਜੀ ਘੋੜੀ ਤੇ ਬੈਠੀ, ਤਾਂ ਆਂਦੀ ਓਏ ਵੀਰਾ ਇੱਧਰ ਗੱਲ ਸੁਣ। ਅੱਛਾ, ਬੜੇ ਦਾਬੇ ਨਾਲ ਤੇ ਉਹ ਭੱਜ ਕੇ ਆ ਗਿਆ, ਜੀ ਭੈਣ ਜੀ। ਅੱਛਾ, ਉਹਨੇ ਆਖਿਆ ਫਲਾਣਾ ਫਲਾਣਾ ਫਰੂਟ ਦੇ ਦੇ। ਉਹ ਮੈਂ ਉਹਨੂੰ ਪੁੱਛਿਆ ਵੀ ਇਹ ਮਤਲਬ ਇਹ ਕੌਣ, ਜਦੋਂ ਟੁਰ ਗਈ ਤੇ ਮੈਂ ਉਹ ਦੁਕਾਨਦਾਰ ਨੂੰ ਪੁੱਛਿਆ ਵੀ ਬੀਬੀ ਕੌਣ ਹੈ, ਮੋਢੇ ਨਾਲ ਰਫਲ ਪਾਈ ਹੈ, ਨੌਜਵਾਨ ਹੈ ਤੇ ਘੋੜੀ ਤੇ ਬੈਠੀ ਹੈ। ਉਹਨੇ ਆਖਿਆ ਕਿ 2 ਭੈਣਾਂ ਨੇ ਤੇ ਇਹਨਾਂ ਦੀ ਜ਼ਮੀਨ ਵਾਹਵਾ ਸੀ ਤੇ ਇਹਨਾਂ ਦਾ ਜਿਹੜਾ ਨਾ ਭਰਾ, ਉਹ ਭਰਾ ਤੇ ਪਿਓ ਕਤਲ ਕਰ ਛੜੇ ਹਨ ਸ਼ਰੀਕਾਂ ਨੇ ਕਿ ਜ਼ਮੀਨ ਸਾਂਭ ਲਾਂਗੇ, ਤੇ ਇਹਨਾਂ ਦੋਵੇਂ ਹੀ ਭੈਣਾਂ ਘੋੜੀ ਤੇ ਹੁੰਦੀਆਂ ਨੇ ਔਰ ਇਹਨਾਂ ਸ਼ਰੀਕਾਂ ਦੇ ਕਈ ਬੰਦੇ ਹੁਣ ਤੱਕ ਮਾਰ ਛੜੇ ਨੇ, ਹਾਂਜੀ, ਔਰ ਉਹਨਾਂ ਨੂੰ ਪਿੰਡੋਂ ਭਜਾਇਆ ਹੋਇਆ। ਤਾਂ ਗੱਲ ਇਹ ਹੈ ਕਿ ਇਹਦੇ ਵਿੱਚ ਇਹ ਗੱਲ ਪਈ ਜੀ ਉਹ ਡਰ ਗਈ ਹੈ ਤੇ ਇਹ ਗੱਲ ਕੋਈ ਨਹੀਂ। ਨਹੀਂ ਅਸਲ 'ਚ ਆਖਣਾ ਅਸੀਂ ਇਹ ਹੀ ਚਾਹੁੰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ, ਤੁਸੀਂ ਵੀ ਇਹੀ ਫਰਮਾਇਆ ਸਾਰੀ ਗੱਲ 'ਚ ਕਿ ਸਾਡੇ ਦੇਸ਼ ਪੰਜਾਬ ਦੀਆਂ ਸਪੁੱਤਰੀਆਂ ਜਿਹੜੀਆਂ ਨੇ, ਸਾਡੇ ਦੇਸ਼ ਪੰਜਾਬ ਦੀਆਂ ਖਵਾਤੀਨ ਜਿਹੜੀਆਂ ਨੇ, ਉਹ ਵੀ ਅਲਹਮਦੁਲਿਲਾ ਕਿਸੇ ਤੌਰ ਮਰਦਾਂ ਤੋਂ ਘੱਟ ਨਹੀਂ। ਜਿਸ ਮੈਦਾਨ 'ਚ ਵੀ ਉਹਨਾਂ ਨੂੰ ਉਤਰਨਾ ਪੈ ਗਿਆ, ਉਹਨਾਂ ਅਲਹਮਦੁਲਿਲਾ ਫਤਹ ਹਾਸਲ ਕੀਤੀ। ਇਹ ਤੇ ਹੋਈ ਜੀ ਦੁਨੀਆਦਾਰੀ। ਦੁਨੀਆਦਾਰੀ ਦੇ ਵਿੱਚ ਕਿਸੇ ਤੌਰ ਵੀ ਸਾਡੀ ਔਰਤ ਦੇਸ਼ ਪੰਜਾਬ ਦੀ ਸੁਰਮਗਤੀ ਵਿੱਚ ਮਰਦਾਂ ਤੋਂ ਘੱਟ ਨਹੀਂ, ਇਹ ਅਸਾਂ ਸਾਬਤ ਕਰ ਦਿੱਤਾ। ਵੇਖੋ ਸਰ, ਇੱਕ ਪੈਰਲਲ ਦੁਨੀਆ ਵੀ ਹੈ, ਇਸ ਦੁਨੀਆ ਦੇ ਨਾਲ ਨਾਲ ਇੱਕ ਤਸੱਵੁਫ ਦੀ, ਇੱਕ ਅੱਲਾਹ ਵਾਲਿਆਂ ਦੀ ਵੀ ਦੁਨੀਆ ਹੈ। ਉਹਦੇ ਵਿੱਚ ਵੀ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਖਵਾਤੀਨ ਨੇ ਦੇਸ਼ ਪੰਜਾਬ ਦੀਆਂ, ਉਹਨਾਂ ਨੇ ਕੋਈ ਕਿਸੇ ਪਾਸਿਓਂ ਵੀ ਕਮਤੀ ਨਹੀਂ ਵਹਾਈ। ਜਿਵੇਂ ਉਹ ਮਾਈ ਸਾਹਿਬਾ ਦੇ ਤੁਹਾਡੀ ਵਾਲਦਾ ਸਾਹਿਬਾ ਗਈਆਂ, ਤੁਸੀਂ ਫਿਰ ਉਹਨਾਂ ਦੀ ਦੁਆ ਨਾਲ ਹੋਏ। ਹਾਂਜੀ, ਮਾਂ ਅੱਲਾ ਰੱਖੀ, ਵਲੀ ਅੱਲਾ, ਬਹੁਤ ਬੜੇ ਵਲੀ, ਬਹੁਤ ਵੱਡੇ। ਔਰ ਮੈਂ ਇਹ ਕਹਿਣਾ ਚਾਹਨਾ ਸੀ ਕਿ ਕਲੰਦਰ ਔਰਤ ਸੀ, ਕਲੰਦਰ ਔਰਤ ਸੀ। ਹਾਂਜੀ। ਤੋਂ ਗੱਲ ਇਹ ਹੈ ਕਿ ਭਾਗੋ ਝੂਰੀ ਬਾਬਾ ਫਰੀਦ ਸ਼ਕਰਗੰਜ 36 ਸਾਲ ਦੀ ਇਬਾਦਤ ਕਰਕੇ ਵਾਪਸ ਆਏ ਤੇ ਟੁਰੇ ਆਉਣ ਤੇ ਅੱਗੇ ਇੱਕ ਬੀਬੀ ਪਾਣੀ ਕੱਢੀ ਜਾ ਤੇ ਰੋੜੀ ਜੇ, ਪਾਣੀ ਕੱਢੀ ਜਾ ਤੇ ਰੋੜੀ ਜਾ। ਉਹਨਾਂ ਆਖਿਆ ਬੀਬੀ ਇਹ ਮੈਨੂੰ ਪਾਣੀ ਤੇ ਪਿਆ। ਉਹਨੇ ਆਖਿਆ ਜਾ ਵੱਡਾ ਵਲੀ ਅੱਲਾ, ਚਿੜੀਆਂ ਮਾਰ ਕੇ ਤੇ ਉਹਨਾਂ ਨੂੰ ਜਵਾ ਕੇ ਆ ਗਿਆ। ਜਦੋਂ ਵਲੀ ਬਲਾਇਤ ਚ ਕੋਰਸ ਪੂਰਾ ਹੋ ਗਿਆ ਤੇ ਚਿੜੀਆਂ ਨੂੰ ਆਖਿਆ ਚਿੜੀਓ ਮਰ ਜਾਓ, ਉਹ ਮਰ ਗਈਆਂ ਤੇ ਫਿਰ ਆਖਿਆ ਜੀ ਪਵੋ। ਉਹਨੇ ਆਖਿਆ ਚਿੜੀਆਂ ਮਾਰ ਕੇ ਤੇ ਜਵਾ ਕੇ ਆ ਗਿਆ, ਤੂੰ ਮੇਰੇ ਮਤਲਬ ਇਹ ਕਿ ਆਪਣਾ ਮੈਨੂੰ ਦੱਸਣ ਡਿਠਿਆ ਆਪਣੀ ਵਲਾਇਤ, ਮੇਰੀ ਭੈਣ ਦੇ ਘਰ ਨੂੰ 12 ਕੋਹਾਂ ਤੇ ਅੱਗ ਲੱਗੀ ਹੈ, ਮੈਂ ਉਹ ਬੁਝਾਉਂਦੀਆਂ ਪਈ। ਉਹ ਬਾਬਾ ਫਰੀਦ ਆਖਣ ਲੱਗੇ ਉਹ ਮਰ ਗਿਆ, ਉਹ ਮੈਂ ਇੰਨੀ ਇਬਾਦਤ ਕਰਕੇ ਆਇਆ ਤੇ ਇਹ 12 ਕੋਹਾਂ ਤੇ ਅੱਗ ਇੱਥੋਂ ਹੀ ਬੁਝਾਈ ਜਾਂਦੀ ਹੈ। ਹਾਂਜੀ, ਔਰ ਉਹਨਾਂ ਜਨਾਬ ਪੁੱਛਿਆ ਵੀ ਇਹ ਕਿੱਥੋਂ ਪਾਇਆ ਇਹ ਸਬਦਾ। ਉਹਨੇ ਆਖਿਆ ਪਾਇਆ ਇੱਥੋਂ ਹੀ ਕਿ ਮੈਂ ਪਹਿਲੀ ਰਾਤੀ ਵਿਹੀਜੀ ਆਈ ਸਾਂ, ਵਿਆਹੀ ਆਈ ਸਾਂ, ਖਾਵੰਦ ਆਪਣੀ ਮੰਜੀ ਤੇ ਸੁੱਤਾ, ਮੈਂ ਆਪਣੀ ਤੇ ਉਹ ਕਿਤੇ ਸੁੱਤੇ ਨੇ ਪਾਣੀ ਆਖਿਆ, ਮੈਂ ਸੁਣ ਲਿਆ, ਮੈਂ ਉਹ ਪਾਣੀ ਲੈ ਕੇ ਤੇ ਜੂੰ ਉਹਦੇ ਸਿਰਹਾਣੇ ਖਲੋਤੀ ਰਹੀਆਂ, ਸ਼ਰਮ ਨਾਲ ਮੈਂ ਉਹਨੂੰ ਕੁਆਇਆ ਨਹੀਂ ਤੇ ਖਲੋਤੀ ਨੂੰ ਦਿਨ ਚੜ ਗਿਆ ਤੇ ਮੈਨੂੰ ਸਭ ਕੁਝ ਉੱਥੋਂ ਹੀ ਲੱਭ ਗਿਆ। ਅੱਲਾਹ। ਤੋਂ ਗੱਲ ਇਹ ਹੈ ਕਿ ਵਫਾਦਾਰੀ ਨਾਲੇ, ਮੁਹੱਬਤ ਨਾਲੇ ਇਹ ਸਾਰਾ ਕੁਝ। ਤੋਂ ਔਰਤਾਂ ਨੇ ਉਹ ਮਕਾਮ ਪਾਏ ਨੇ ਕਿ ਮਤਲਬ ਇਹ ਤੁਸੀਂ ਸਿਆਸਤ 'ਚ ਵੀ ਵੇਖ ਲਓ, ਹਾਂਜੀ, ਭਾਵੇਂ ਬਰਤਾਨੀਆ 'ਚ ਮਾਰਗਰੇਟ ਥੈਚਰ ਹੋਵੇ, ਹਾਂਜੀ, ਜਾਂ ਇੱਥੋਂ ਦੀਆਂ। ਤੇ ਗੱਲ ਇਹ ਹੈ ਕਿ ਇਹ ਆਖਣਾ ਕਿ ਇਹ ਕਿਸੇ ਗੱਲੋਂ ਘੱਟ ਹੈ, ਅੱਜ ਦੀ ਤੁਹਾਡੀ ਦੁਨੀਆ ਨੇ ਤੇ ਬਿਲਕੁਲ ਸਾਬਤ ਕਰਦਾ ਕਿ ਨਹੀਂ। ਮਤਲਬ ਇਹ ਪੁਲਿਸ ਦੇ ਵਿੱਚ ਪੁਲਿਸ ਅਫਸਰ ਔਰਤਾਂ ਨੇ, ਡੀਸੀ ਔਰਤਾਂ ਨੇ, ਕਮਿਸ਼ਨਰ ਔਰਤਾਂ ਨੇ, ਜੰਗ ਲੜ ਰਹੀਆਂ ਨੇ ਜੀ, ਜਹਾਜ਼ ਉਡਾ ਰਹੀਆਂ ਨੇ, ਔਰ ਜ਼ਿੰਦਗੀ ਦੇ ਸਾਰੇ ਖੇਤਰਾਂ ਦੇ ਵਿੱਚ ਉਹ ਮਤਲਬ ਇਹ ਹੈ ਕਿ ਬਹੁਤ ਬਿਹਤਰੀਨ ਤਰੀਕੇ ਨਾਲ ਮਤਲਬ ਇਹ ਹੈ ਕਿ ਕੰਮ ਚਲਾ ਰਹੀਆਂ ਨੇ। ਡਰਾਈਵਰਾਂ ਵਿੱਚ ਮਤਲਬ ਇਹ ਕਿ ਔਰਤਾਂ ਜਿਹੜੀਆਂ ਨੇ ਉਹਨੂੰ ਦੱਸਿਆ ਗਿਆ ਕਿ ਬੜੀ ਇਹ ਮੁਤਾਤ ਡਰਾਈਵਿੰਗ ਕਰਦੀਆਂ ਨੇ। ਹਾਂਜੀ, ਤੋ ਇਹ ਗੱਲ ਕਹਿਣੀ ਕਿ ਜੀ ਔਰਤ ਕੋਈ ਛੋਟੀ ਹੈ ਜਾਂ ਉਹ ਕਿਸੇ ਗੱਲੋਂ ਘੱਟ ਹੈ, ਇਹ ਗੱਲ ਮੈਂ ਸਮਝਣਾ ਮੂਰਖ ਮਤ ਹੈ। ਔਰ ਇਹ ਪੁਰਾਣੇ ਜ਼ਮਾਨੇ ਦਾ ਇੱਕ ਖਿਆਲ ਬਣਿਆ ਹੋਇਆ ਸੀ ਜਿਹਨੂੰ ਅੱਜ ਦੀ ਔਰਤ ਨੇ ਆਪਣੀ ਅਕਲ, ਸਿਆਣਪ ਤੇ ਮਿਹਨਤ ਦੇ ਨਾਲ ਇੰਜੀ ਝੂਠੀਆਂ ਸਾਬਤ ਕਰਦਾ ਹੈ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੀ ਅੱਜ ਦੀ ਗੱਲਬਾਤ ਸੁਣੀ। ਅੱਜ ਦੀ ਸਾਡੀ ਜਿਹੜੀ ਗੁਫ਼ਤਗੂ ਸੀ, ਸਾਡਾ ਅੱਜ ਦਾ ਜਿਹੜਾ ਮੌਜੂ ਸੀ, ਉਹ ਸਾਡੀ ਇੰਡੀਆ ਦੇ ਵਿੱਚ ਵਸਣ ਵਾਲੀ ਇੱਕ ਸਿੱਖ ਵਿਊਅਰ ਸਾਡੀ ਭੈਣ ਗੁਪਿੰਦਰ ਕੌਰ ਖੁਰਾਣਾ ਹੋਰਾਂ ਨੇ ਸਾਨੂੰ ਭਿਜਵਾਇਆ ਸੀ। ਉਹਨਾਂ ਦਾ ਇਹ ਆਖਣਾ ਸੀ ਵੀ ਦੇਸ਼ ਪੰਜਾਬ ਦੇ ਸੂਰਮਿਆਂ ਦੀਆਂ ਗੱਲਾਂ ਬੜੀਆਂ
ਤੁਸੀਂ ਕਰਦੇ ਹੋ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਦੇਸ਼ ਪੰਜਾਬ ਦੀਆਂ ਸੁਆਣੀਆਂ ਦੀਆਂ ਗੱਲਾਂ ਬਾਤਾਂ ਕਿਉਂ ਨਹੀਂ ਕਰਦੇ? ਕਿਆ ਦੇਸ਼ ਪੰਜਾਬ ਦੀ ਔਰਤ ਇੱਥੋਂ ਦੇ ਸਪੁੱਤਰਾਂ ਨਾਲੋਂ, ਮਰਦਾਂ ਨਾਲੋਂ ਕੋਈ ਘੱਟ ਹੈ? ਸਾਹਿਬੋ, ਅੱਜ ਦੀ ਗੁਫ਼ਤਗੂ ਦੇ ਵਿੱਚ ਬਾਬਾ ਜੀ ਇਹਸਾਨੁੱਲਾ ਬਾਜਵਾ ਸਾਹਿਬ ਹੋਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਮੁਖਤਲਿਫ ਵਾਕਿਆਤ ਸੁਣਾ ਕੇ ਔਰ ਮੁਖਤਲਿਫ ਹਕਾਇਕ ਤੋਂ ਸਾਨੂੰ ਅਗਾਹ ਕਰਕੇ ਕਿ ਸਾਡੀ ਵਸੋਂ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਵਸੇਬ ਦੇ ਵਿੱਚ ਔਰਤ ਇੱਕ ਗੱਡੀ ਦੇ 2 ਪਹੀਆਂ ਦੇ ਮੁਤਰਾਦਫ ਹੈ। ਬੜੀ ਸੋਹਣੀ ਉਹਨਾਂ ਗੱਲ ਕੀਤੀ ਕਿ ਮਰਦ ਜੇ ਇੱਕ ਪਹੀਆ ਹੈ ਤੇ ਪੂਰਾ ਦੂਸਰਾ ਪਹੀਆ ਜਿਹੜਾ ਕਿ ਓਨਾ ਹੀ ਕੰਮ ਕਰਦਾ ਜਿੰਨਾ ਕਿ ਮਰਦ ਵਾਲਾ ਪਹੀਆ ਕੰਮ ਕਰ ਰਿਹਾ। ਔਰਤ ਦੇ ਨਾਲ ਹੀ ਸਾਡੇ ਦਿਹਾਤ ਦੇ ਵਿੱਚ ਵੀ ਸਾਰੀ ਜ਼ਿੰਦਗੀ ਦੀਆਂ ਬਹਾਰਾਂ ਨੇ, ਤੇ ਸਾਡੇ ਸ਼ਹਿਰਾਂ ਦੇ ਵਿੱਚ ਵੀ ਔਰਤ ਦੇ ਨਾਲ ਹੀ ਸਾਰੇ ਹੁਸਨ ਨੇ। ਪਿਆਰਿਓ, ਜ਼ਿੰਦਗੀ ਦੀ ਕਿਹੜਾ ਪੱਖ ਹੈ, ਕਿਹੜੀ ਖੇਤਰ ਹੈ ਜਿਹਦੇ ਵਿੱਚ ਸਾਡੀਆਂ ਧੀਆਂ, ਸਾਡੀਆਂ ਭੈਣਾਂ ਕਿਸੇ ਵੀ ਮਰਦ ਤੋਂ ਘੱਟ ਪਈਆਂ ਗੁਜ਼ਾਰਦੀਆਂ ਨੇ? ਅਲਹਮਦੁਲਿਲਾ ਹਰ ਫੀਲਡ ਦੇ ਵਿੱਚ ਨਾਂ ਪੈਦਾ ਕਰ ਰਹੀਆਂ ਨੇ। ਕਿਆ ਦੁਨੀਆਦਾਰੀ ਔਰ ਕਿਆ ਦੀਨਦਾਰੀ। ਤੇ ਪਿਆਰਿਓ, ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਮੈਂ ਇੰਨੀ ਗੱਲ ਜ਼ਰੂਰ ਆਪਣੇ ਸਾਰੇ ਮੁਅੱਜ਼ਜ਼ ਤੇ ਮੁਹਤਰਮ ਤੇ ਮੁਅੱਕਰ ਵਿਊਅਰਜ਼ ਨੂੰ ਬਿਲ ਅਮੂਮ ਤੇ ਆਪਣੀ ਭੈਣ ਗੋਪਿੰਦਰ ਖੁਰਾਣਾ ਹੋਰਾਂ ਨੂੰ ਬਿਲ ਖਸੂਸ ਆਖਣੀ ਚਾਹਨਾ ਕਿ ਦੇਸ਼ ਪੰਜਾਬ ਦੀ ਖਾਤੂਨ ਦੀ ਅਜ਼ਮਤ ਦਾ ਤੇ ਅੰਦਾਜ਼ਾ ਤੁਹਾਨੂੰ ਇੱਥੋਂ ਹੀ ਲਾ ਲੈਣਾ ਚਾਹੀਦਾ ਹੈ ਕਿ ਸਾਡੇ ਸਭ ਤੋਂ ਪਹਿਲੇ ਤੇ ਸਭ ਤੋਂ ਵੱਡੇ ਖਾਤੂਨ ਬਣ ਕੇ ਸ਼ਾਇਰੀ ਕਰਨ ਵਾਲੇ ਸ਼ਾਇਰ ਹਜ਼ਰਤ ਸ਼ਾਹ ਹੁਸੈਨ ਲਾਹੌਰੀ, ਜਿਨ੍ਹਾਂ ਨੂੰ ਮਾਧੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ, ਉਹਨਾਂ ਆਪਣੀ ਸਾਰੀ ਸੂਫੀਆਨਾ ਸ਼ਾਇਰੀ ਔਰਤ ਬਣ ਕੇ ਕੀਤੀ। ਇਹ ਕਿੱਡਾ ਵੱਡਾ ਸ਼ਾਹ ਹੁਸੈਨ ਜੀ ਵੱਲੋਂ ਇਤਰਾਫ ਹੈ ਕਿ ਔਰਤ ਜਿਹੜੀ ਹੈ ਉਹ ਹਸਾਸ ਜਿੰਨੀ ਹੁੰਦੀ ਹੈ, ਜਿਸ ਤਰ੍ਹਾਂ ਜਜ਼ਬਾਤ ਔਰਤ ਰੱਖਦੀ ਹੈ, ਜਿਸ ਤਰ੍ਹਾਂ ਮਹਿਸੂਸਾਤ ਔਰਤ ਦੇ ਹੁੰਦੇ ਨੇ, ਉਹ ਮਰਦ ਦੇ ਨਹੀਂ ਹੋ ਸਕਦੇ। ਇਹ ਤੇ ਹੁਣ ਇੱਕ ਮੁਸਲਮਾ ਬਾਤ ਹੈ ਕਿ ਔਰਤ ਜਿਸ ਤਰ੍ਹਾਂ ਜਿੱਡੀ ਸੈਂਸਿਟਿਵ ਹੁੰਦੀ ਹੈ, ਜਿੰਨੀ ਖੂਬਸੂਰਤ ਸ਼ਾਇਰੀ ਕਰ ਸਕਦੀ ਹੈ, ਜਿਸ ਕਦਰ ਆਪਣੇ ਨਾਲ ਵਾਪਰਨ ਵਾਲੇ ਹਾਲਾਤ ਨੂੰ ਖਾਤੂਨ ਬਾਰੀਕ ਬੀਨੀ ਦੇ ਨਾਲ ਮਹਿਸੂਸ ਕਰ ਸਕਦੀ ਹੈ, ਉਹ ਮਰਦ ਦੇ ਵੱਸ 'ਚ ਨਹੀਂ ਹੁੰਦਾ। ਪਿਆਰਿਓ, ਇਹ ਤੇ ਸੀ ਸਾਡੀ ਦੇਸ਼ ਪੰਜਾਬ ਦੀ ਔਰਤ ਦਾ ਮਾਨਯੋਗ ਮੁਕਾਮ, ਜਿਹੜਾ ਅੱਜ ਅਸਾਂ ਤੁਹਾਨੂੰ ਦੱਸਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ